ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੰਡੋਸ ਟੀਵੀ ਦੀ ਟੀਮ ਪਹੁੰਚ ਚੁੱਕੀ ਹੈ ਪ੍ਰੋਗਰਾਮ ਪਰਦੇਸੀ ਪੰਜਾਬ ਲੈ ਕੇ ਇੱਕ ਹੋਰ ਪੰਜਾਬੀ ਫੈਮਿਲੀ ਦੇ ਨਾਲ। ਆਜੋ ਕਰਦੇ ਉਹਨਾਂ ਦੇ ਨਾਲ ਗੱਲਾਂ ਬਾਤਾਂ। ਆਜੋ ਫਿਰ। ਬੱਚੇ ਕਿਹਨਾਂ ਦੇ ਨੇ? ਹਾਂਜੀ ਸਾਡੇ ਬੱਚੇ ਆ। ਤੁਹਾਡੇ ਬੱਚੇ ਨੇ? ਹਾਂਜੀ ਹਾਂ ਬੜਾ। ਇਹ ਤਾਂ ਕਾਫੀ ਪੁਰਾਣੀ ਪਿਕਚਰਸ ਲੱਗਦੀ, ਛੋਟੇ ਛੋਟੇ ਸੀ ਨਾ। ਤਾਂ ਛੋਟਾ था। अब आप बेबी ਦੇ ਥੋੜੇ ਬਲੂ ਆਈਜ਼ ਹੈ। ਹਾਂਜੀ ਇਹ ਹੈ ਨਾ, ਗ੍ਰੀਨ ਬਲੂ ਆਈਜ਼ ਜੀ ਥੋੜੀ ਹੈਗੀ। ਡੈਡੀ ਨੇ ਮੇਰੇ ਡੈਡੀ ਤੇ। ਅੱਛਾ ਆ ਪਿਕਚਰ ਪੰਜਾਬ ਤੋਂ ਲੈ ਕੇ ਆਂਦੇ ਹੋ ਤੁਸੀਂ? ਦ ਗੋਲਡਨ ਟੈਂਪਲ ਅੰਮ੍ਰਿਤਸਰ 1833 ਦੀ ਬਣੀ ਹੋਈ ਹੈ ਨਾ। ਬਹੁਤ ਸੋਹਣੀ ਪਿਕਚਰ ਹੈ। ਤੇ ਉਹ ਮੈਂ ਪਿੱਛੇ ਦੇਖ ਪਾ ਰਹੀ ਹਾਂ ਫੋਟੋ। ਇੱਕ ਥੋੜਾ ਚਿਰ ਬਾਅਦ ਕੋਈ ਅਸੀਂ ਇੱਥੇ ਆਏ ਬ੍ਰਿਸਬਨ ਚ ਇੰਗਲੈਂਡ ਤੋਂ। ਅੱਛਾ ਤੁਸੀਂ ਸ਼ੁਰੂ ਤੋਂ ਹੀ ਪਤਲੇ ਜਿਹੇ ਆ ਨਾ? ਪਹਿਲਾਂ ਸ਼ੁਰੂ ਤੋਂ ਪਤਲੇ ਨਾਲ ਲੱਗਦਾ ਨਹੀਂ ਤੁਸੀਂ ਤਿੰਨ ਬੱਚਿਆਂ ਦੇ ਮੰਮੀ ਹੋ, ਮਤਲਬ ਕਿ ਸ਼ੁਰੂ ਤੋਂ ਤੁਸੀਂ ਕਿੰਨੇ ਫਿੱਟ ਹੋ? ਫਿੱਟ ਤਾਂ ਨਹੀਂ ਨਹੀਂ, ਸਾਨੂੰ ਤਾਂ ਦੇਖਣ ਨੂੰ ਫਿੱਟ ਹੀ ਲੱਗਦੇ ਆ। ਅੱਛਾ ਤੁਸੀਂ ਬਹੁਤ ਜ਼ਿਆਦਾ ਯੰਗ ਹੋ। ਇੰਡੀਅਨ ਫੋਟੋ ਕਰ ਲਈ ਸੀ, ਆ ਕਰ ਲਈ ਸੀ। ਇਹ ਨਹੀਂ ਮੈਨੂੰ ਆ ਕਰ ਲਈ ਸੀ। ਅੰਕਲ ਨੂੰ ਤਾਂ ਤੁਸੀਂ ਫੋਰ ਸ਼ੋਰ ਪਸੰਦ ਆ ਗਏ ਹੋਣੇ। ਨਹੀਂ ਪਰ ਅੰਕਲ ਸੋਹਣੇ ਲੱਗਦੇ ਆ, ਨਾ ਗਾਰੰਟੀ ਸਮਾਰਟ ਸੀਗੇ। ਦੇਖੋ ਤੁਸੀਂ ਕਿੰਨੇ ਹੈਂਡਸਮ ਲੱਗਦੇ ਨੇ ਪਿਕਚਰ ਦੇ ਵਿੱਚ। ਆਂਟੀ ਬਹੁਤ ਚੰਗਾ ਲੱਗਿਆ ਜੀ ਸਾਡੇ ਸਾਰੇ ਫੁੱਲਬਾੜੀ ਦੇਖ ਕੇ, ਹਨਾ। ਥੈਂਕ ਯੂ। ਤੇ ਰੱਬ ਤੁਹਾਡੇ ਤੇ ਹਮੇਸ਼ਾ ਹੀ ਏਦਾਂ ਹੀ ਤੰਦਰੁਸਤੀ ਬਣਾ ਕੇ ਰੱਖੇ। ਅੱਜ ਬਹੁਤ ਚੰਗਾ ਲੱਗਿਆ ਤੁਹਾਡੇ ਘਰ ਆ ਕੇ। ਸਭ ਤੋਂ ਵੱਡੀ ਗੱਲ ਰੂਹਾਨੀਅਤ ਵੱਸਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਤੁਸੀਂ ਹਜ਼ੂਰੀ ਦੇ ਵਿੱਚ ਬੈਠੇ ਹੋ, ਹਨਾ। ਤੁਹਾਡੇ ਫੇਸ ਤੇ ਹੀ ਐਂ ਲੱਗਦਾ ਜਿਵੇਂ ਰੂਹਾਨੀਅਤ ਹੁੰਦੀ ਹੈ, ਪਤਾ। ਬਾਬੇ ਦੀ ਮਿਹਰ। ਹਾਂ ਚਲੋ ਪਰਮਾਤਮਾ ਏਦਾਂ ਹੀ ਮਿਹਰ ਬਣਾ ਕੇ ਰੱਖੇ। ਚਲੋ ਆਂਟੀ ਆਪਾਂ ਹੁਣ ਗੱਲਾਂ ਬਾਤਾਂ ਕਰਦੇ ਹਾਂ। ਚਲੋ ਥੈਂਕ ਯੂ। ਸਵਾਗਤ ਹੈ ਜੀ ਪਰਮਜੀਤ ਸਿੰਘ ਜੀ ਤੇ ਉਹਨਾਂ ਦੀ ਮਿਸਿਸ ਸਤਿ ਸ਼੍ਰੀ ਅਕਾਲ ਦਾ। ਬਹੁਤ ਬਹੁਤ ਤੁਹਾਡਾ ਪਰਦੇਸੀ ਪੰਜਾਬ ਦੇ ਵਿੱਚ ਸਵਾਗਤ ਹੈ। ਥੈਂਕ ਯੂ। ਹੋਰ ਦੱਸੋ ਜੀ ਕੀ ਹਾਲ ਚਾਲ ਹੈ? ਬਹੁਤ ਸੋਹਣਾ ਜੀ। ਅੱਜ ਮੌਸਮ ਬਹੁਤ ਵਧੀਆ ਹੈ। ਬੇਈਮਾਨ ਹੈ ਜੀ ਮੌਸਮ। ਬਾਹਰ ਬਹੁਤ ਸੋਹਣੀ ਆਵਾਜ਼ ਆ ਰਹੀ ਹੈ ਨੈਚੁਰਲ ਨਾ। ਬਾਰਿਸ਼ ਤੇ ਪਹਿਲਾਂ ਮੈਂ ਜਦੋਂ ਆ ਰਹੀ ਸੀ ਉਦੋਂ ਤਾਂ ਹੇਲ ਸਟ੍ਰੋਮ ਆ ਗਿਆ ਸੀਗਾ। ਹਾਂਜੀ ਹਾਂਜੀ। ਗੋਲੇ ਨਾ ਇਦਾਂ ਪੈ ਰਹੇ ਸੀਗੇ ਉਹਦੇ ਸ਼ੀਸ਼ੇ ਦੇ ਉੱਤੇ, ਕਾਰ ਦੇ ਉੱਤੇ। ਸਾਨੂੰ ਲੱਗ ਰਿਹਾ ਟੁੱਟ ਜਾਣੇ ਆ। ਹਾਂ ਹਾਂ ਯਾ। ਅੱਛਾ ਚਲੋ ਫਿਰ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਥੈਂਕ ਯੂ ਜੀ। ਥੈਂਕ ਯੂ। ਪਰਮਜੀਤ ਸਿੰਘ ਜੀ, ਤੁਹਾਡੇ ਜੀਵਨ ਦੀ ਦਾਸਤਾਨ ਬਹੁਤ ਲੰਮੀ ਹੈ ਕਿਉਂਕਿ ਤੁਸੀਂ ਬੜਬਿੰਗ ਪਾ ਕੇ ਕੰਟਰੀਆਂ ਤੋਂ ਆਏ ਨੇ। ਇੰਡੀਆ ਤੋਂ ਇੰਗਲੈਂਡ, ਇੰਗਲੈਂਡ ਤੋਂ ਆਸਟ੍ਰੇਲੀਆ। ਸੋ ਸਾਨੂੰ ਪਹਿਲਾਂ ਇਹ ਦੱਸੋ ਕਿ ਪੰਜਾਬ ਤੋਂ ਤੁਸੀਂ ਇੰਗਲੈਂਡ ਕਦੋਂ ਆਏ? ਮੈਂ ਜੀ ਪੰਜਾਬ ਤੋਂ 1976 ਵਿੱਚ ਗਿਆ ਸੀ ਇੰਗਲੈਂਡ ਨੂੰ। ਅੱਛਾ ਵਿਆਹ ਕਰਾਉਣ ਗਿਆ ਸੀ। ਵਿਆਹ ਕਰਾਉਣ ਨਵੰਬਰ ਚ ਆਏ ਸੀ ਤੇ 76 ਤੇ ਉਦੋਂ ਦਾ। ਫਿਰ ਉਸ ਤੋਂ ਬਾਅਦ 1984 ਤੇ ਅਸੀਂ ਇੰਗਲੈਂਡ ਰਹੇ। ਅੱਛਾ ਹਾਂਜੀ। ਦੈਟਸ ਨਾਈਸ। ਫਿਰ ਕਿੱਦਾਂ ਵਿਆਹ ਕਰਾ ਕੇ ਇੰਗਲੈਂਡ ਦੇ ਵਿੱਚ ਜੀ ਨਹੀਂ ਲੱਗਿਆ? ਇੰਗਲੈਂਡ ਤਾਂ ਸਾਡੀ ਜਿਹੜੀ ਖੁਆਇਸ਼ ਤਾਂ ਉਹ ਇਹ ਸੀ ਵੀ ਉੱਥੇ ਰਹਿਣ ਦੀ, ਪਰ ਜਦੋਂ ਤੁਸੀਂ ਪੰਜਾਬ 'ਚ ਖੁੱਲ੍ਹੇ ਵਾਤਾਵਰਨ 'ਚ ਰਹਿਣ ਗਏ ਆ ਨਾ, ਉੱਥੇ ਥੋੜ੍ਹਾ ਘੁਟਮਾ ਜਿਹਾ ਮਹਿਸੂਸ ਹੋਇਆ। ਫਿਰ ਜਦੋਂ ਚਾਂਸ ਮਿਲਿਆ ਸਾਨੂੰ ਇਕੱਠੇ ਵੀ ਚਲੋ ਬਾਹਰ ਦੇਖ ਕੇ ਆਉਂਦੇ, ਬਾਹਰਲੇ ਮੁਲਕਾਂ ਦੇ ਵਿੱਚ। ਫਿਰ ਅਸੀਂ ਕੈਨੇਡਾ, ਅਮਰੀਕਾ ਇੱਥੇ ਆ ਕੇ ਦੇਖਿਆ। ਸਾਨੂੰ ਬੜਾ ਚੰਗਾ ਲੱਗਾ। ਸਾਨੂੰ ਇਹੀ ਖਾਸ ਸੀ ਸਾਡੀ ਵੀ ਮੌਸਮ ਵਧੀਆ ਹੋਵੇ, ਇੰਡੀਆ ਵਰਗਾ ਹੋਵੇ, ਪੰਜਾਬ ਵਰਗਾ ਹੋਵੇ, ਤੇ ਨਾਲ ਵੈਸਟਰਨ ਕੰਟਰੀ ਹੋਵੇ। ਸੋ ਬ੍ਰਿਸਬਨ ਇਟ ਫਿਟ ਦ ਬਿਲ। ਸੋ ਇਟ ਵਾਸ ਰੀਲੀ ਨਾਈਸ। ਸਹੀ ਗੱਲ ਆ। ਇੰਗਲੈਂਡ ਮੈਂ ਵੀ ਰਹਿ ਕੇ ਆਈ ਹਾਂ, ਸੋ ਤੁਹਾਡਾ ਮੈਂ ਦੁੱਖ ਸਮਝ ਸਕਦੀ ਕਿਉਂਕਿ ਮੈਂ ਵੀ ਤਾਂ ਹੀ ਮੂਵ ਹੋਈ। ਅੱਛਾ ਜਦੋਂ ਤੁਸੀਂ ਇੱਥੇ ਆ ਗਏ ਆਸਟ੍ਰੇਲੀਆ ਦੇ ਵਿੱਚ, ਹਾਂਜੀ, ਤਾਂ ਤੁਸੀਂ ਕਿੱਦਾਂ ਪਹਿਲੇ ਹੀ ਆਪਣਾ ਸੈਟਅਪ ਕਰਕੇ ਆਏ ਸੀਗੇ ਕਿ ਤੁਹਾਡੇ ਆ ਕੇ ਤੁਸੀਂ ਕੋਈ
ਕੀਤਾ? ਨਹੀਂ ਜੀ, ਇੱਥੇ ਆ ਕੇ ਸੈਟਅਪ ਕੀਤਾ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਆ ਵੀ ਜਦੋਂ ਤੁਸੀਂ ਕਿਸੇ ਮੁਲਕ 'ਚੋਂ ਵੀ ਜਾਂਦੇ ਕਿਤੇ ਵੀ ਜਾਂਦੇ ਆ ਤਾਂ ਤੁਹਾਨੂੰ ਔਖਾ ਹੁੰਦਾ, ਭਾਵੇਂ ਤੁਹਾਡੇ ਕੋਲ ਪੈਸੇ ਹੋਣ ਜ਼ਿਆਦਾ ਹੋਣ ਤਾਂ ਫੇਰ ਤਾਂ ਘੱਟ ਪ੍ਰੋਬਲਮ ਹੋਵੇਗੀ, ਵੀ ਜਦੋਂ ਤੁਸੀਂ ਸਟਰਗਲ ਕਰਨੀ ਪੈਂਦੀ ਹੈ। ਸੋ ਇੱਥੇ ਆ ਕੇ ਖਾਹਿਸ਼ ਇਹ ਸੀ ਵੀ ਆਪਣਾ ਬਿਜ਼ਨਸ ਸ਼ੁਰੂ ਕਰਨ ਦੀ। ਉੱਥੇ ਮੈਨੂੰ ਮੌਕਾ ਮਿਲਿਆ ਸੀ ਇੰਗਲੈਂਡ ਦੇ ਵਿੱਚ ਆਪਣਾ ਬਿਜ਼ਨਸ ਸ਼ੁਰੂ ਕਰਨ ਲਈ, ਇਨਵੈਸਟਮੈਂਟ ਵਗੈਰਾ, ਪਰ ਮੈਂ ਕੀਤਾ ਨਹੀਂ ਇਸੇ ਕਰਕੇ ਕਿਉਂਕਿ ਉੱਥੇ ਮਨ ਨਹੀਂ ਸੀ ਵੀ ਇੱਥੇ ਰਹਿਣਾ ਸੀ। ਫਿਰ ਇਸ ਕਰਕੇ ਜਦੋਂ ਅਸੀਂ ਇੱਥੇ ਆਏ ਹਾਂ ਤੇ ਘਰ ਗੱਲਬਾਤ ਹੋਈ ਵੀ ਇਹ ਕੰਮ ਕਰਨਾ ਸ਼ੁਰੂ ਸੇਲਸ ਦਾ, ਪਰ ਉਦੋਂ ਥੋੜਾ ਜਿਹਾ 1984 ਇਜ਼ ਲੌਂਗ ਟਾਈਮ ਅਗੋ, ਸੋ ਇਸ ਕਰਕੇ ਬੜੀਆਂ ਉਦੋਂ ਤਕਲੀਫਾਂ ਸੀ, ਫਿਰ ਮੈਨੂੰ ਜਾਣਦਾ ਕੋਈ ਨਹੀਂ ਸੀ ਇੱਥੇ। ਸੇਲਸ ਦਾ ਕੰਮ ਇਹ ਹੁੰਦਾ ਵੀ ਤੁਹਾਨੂੰ ਲੋਕੀ ਜਾਣਦੇ ਆ ਤਾਂ ਯੂ ਕੈਨ ਸੈਲ ਟੂ ਐਨੀਬਾਡੀ ਔਰ ਵਟਐਵਰ। ਸੋ ਨਵੇਂ ਸਿਰੇ ਤੋਂ ਅਸੀਂ ਫਿਰ ਸ਼ੁਰੂ ਕੀਤਾ ਤੇ ਕਮਲ ਜੀ ਦੀ ਹੈਲਪ ਦੇ ਨਾਲ ਫਿਰ ਬੱਚੇ ਵੀ ਛੋਟੇ ਸੀ ਉਦੋਂ, ਫਿਰ ਜੇ ਇਹ ਪੂਰਾ ਸਹਿਯੋਗ ਨਾ ਦਿੰਦੇ ਤਾਂ ਫਿਰ ਬੜਾ ਔਖਾ ਹੋਣਾ ਸੀ। ਤੇ ਵਿਆਹ ਤੋਂ ਬਾਅਦ ਕਿੰਨਾ ਟਾਈਮ ਇੰਗਲੈਂਡ ਦੇ ਵਿੱਚ ਰਹੇ ਤੁਸੀਂ? ਅਸੀਂ ਜੀ ਉੱਥੇ 9 ਸਾਲ ਰਹੇ ਵਿਆਹ ਤੋਂ ਬਾਅਦ। ਹਾਂਜੀ, ਤੁਹਾਡੇ ਤੋਂ ਪੁੱਛਣਾ ਚਾਹੂੰਗੀ ਕਿ ਤੁਸੀਂ ਤਾਂ ਇੰਗਲੈਂਡ ਦੇ ਵਿੱਚ ਤੁਸੀਂ ਦੱਸਿਆ ਸੀ, ਆਪਾਂ ਜਦੋਂ ਗੱਲਾਂ ਬਾਤਾਂ ਕਰਦੇ ਸੀ ਪਹਿਲਾਂ, ਤੁਸੀਂ ਦੱਸਿਆ ਚਾਹ ਦੇ ਟਾਈਮ ਕਿ ਤੁਸੀਂ 4 ਸਾਲਾਂ ਦੇ ਸੀ। ਹਾਂਜੀ ਹਾਂਜੀ। ਤੇ ਤੁਸੀਂ ਫਿਰ ਅੰਕਲ ਜੀ ਦੇ ਪਿੱਛੇ ਲੱਗ ਕੇ ਆ ਗਏ, ਤੁਹਾਨੂੰ ਤੁਸੀਂ ਇਹ ਨਹੀਂ ਕਿਹਾ ਮੈਂ ਤਾਂ ਇੱਥੇ ਹੀ ਰਹਿਣਾ ਇੰਗਲੈਂਡ ਹੀ? ਬਹੁਤ ਕਿਹਾ ਸੀ, ਸਾਡੀ ਲੜਾਈ ਨਾ ਕਰਾਇਓ ਜੀ। ਬਹੁਤ ਨਹੀਂ, ਇਟਸ ਵੈਰੀ ਹਾਰਡ, ਬਹੁਤ ਵੈਰੀ ਹਾਰਡ ਸੀਗਾ ਛੱਡਣਾ, ਮਾਂ ਪਿਓ ਛੱਡਣੇ, ਸਾਰੀ ਫੈਮਿਲੀ ਉੱਥੇ ਛੱਡਣੀ, ਬਹੁਤ ਔਖਾ ਸੀਗਾ। ਉਦੋਂ ਪਹਿਲਾਂ ਅਸੀਂ ਇੱਥੇ ਹੌਲੀਡੇ ਕਰਨ ਆਏ ਸੀਗੇ। ਅੱਛਾ। ਤਾਂ ਉਦੋਂ ਚੰਗਾ ਲੱਗਾ ਹਨਾ, ਤਾਂ ਫਿਰ ਡਿਸਾਈਡ ਕੀਤਾ, ਪਰ ਇਟਸ ਵੈਰੀ ਹਾਰਡ। ਸਾਲ 2 ਸਾਲ ਤਾਂ ਸਾਡਾ ਇਹਨਾਂ ਦਾ ਨਹੀਂ ਦਿਲ ਲੱਗਾ, ਸਾਡਾ ਵੀ ਦਿਲ ਨਹੀਂ ਲੱਗਿਆ ਇੱਥੇ, ਪਰ ਇੱਥੇ ਲੋਕ ਵੀ ਨਹੀਂ ਸੀ ਇੰਨੇ, ਇੰਡੀਅਨ ਵੀ ਨਹੀਂ ਸੀਗੇ ਇੰਨੇ, ਹਨਾ, ਬਹੁਤ ਔਖਾ ਸੀਗਾ ਪਹਿਲਾਂ। ਪਰ ਉਹ ਥੋੜਾ ਜਿਹਾ ਫਰਕ ਪੈ ਗਿਆ ਨਾ ਸਾਨੂੰ, ਕਿਉਂਕਿ ਮੈਂ ਤਾਂ ਇੰਡੀਆ ਪੰਜਾਬ ਛੱਡ ਕੇ ਆਇਆ ਸੀ, ਮੈਂ ਇਹਨੂੰ ਤਾਂ ਛੱਡਣਾ ਥੋੜਾ ਜਿਹਾ ਆਪਣੇ ਆਪ ਨੂੰ, ਮੈਂ ਸੋਚਦਾ ਮੇਰੇ ਲਈ ਸਖਾਲਾ ਹੋਊਗਾ, ਪਰ ਮੇਰੇ ਲਈ ਵੀ ਸਖਾਲਾ ਨਹੀਂ ਸੀ। ਪਰ ਮੈਂ ਇਹਨਾਂ ਦੇ ਸਾਹਮਣੇ ਨਹੀਂ ਸੀ ਫਿਰ ਅਪਸੈਟ ਹੁੰਦਾ ਪਰ ਜੇ ਮੈਂ ਅਪਸੈਟ ਹੋ ਗਿਆ ਤਾਂ ਫਿਰ ਮੁੜ ਕੇ ਜਾਣਾ ਵੀ ਔਖਾ ਹੋ ਜਾਣਾ। ਤੁਸੀਂ ਵੀ 9 ਸਾਲ ਰਹਿ ਲਏ ਸੀ। ਹਾਂਜੀ ਹਾਂਜੀ ਹਾਂਜੀ, ਕਿਉਂਕਿ ਵੀ ਬਹੁਤ ਹੁੰਦਾ, ਇਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਸਾਰੇ ਉੱਥੇ ਸੀ ਤੇ ਇਟ ਵਾਸ ਵੈਰੀ ਹਾਰਡ। ਮੈਂ ਹੁਣ ਵੀ ਦੇਖ ਰਹੀ ਹਾਂ ਇਮੋਸ਼ਨਲ ਹੋ ਗਿਆ। ਨਹੀਂ ਮੈਂ ਸਮਝ ਸਕਦੀ ਠੀਕ ਆ, ਹੁਣ ਤਾਂ ਹੈਪੀ ਆ, ਬੱਚੇ ਪਾਲ ਗਏ, ਵੈਰੀ ਨਾਈਸ, ਸਭ ਤੋਂ ਬੈਸਟ ਕੰਟਰੀ ਇਹੀ ਆ। ਮਤਲਬ ਕਿ ਉਦੋਂ ਤਾਂ ਤੁਹਾਨੂੰ ਬਹੁਤ ਖੁਸ਼ੀ ਹੋਈ ਹੋਣੀ ਕਿ ਮੁੰਡਾ ਮੈਨੂੰ ਵਿਆਹਣ ਲਈ ਇੱਥੇ ਆ ਰਿਹਾ, ਇੱਥੇ ਹੀ ਰਹੂਗਾ, ਹਨਾ? ਨਹੀਂ ਜੀ, ਟੂਰਸ ਲੈ ਕੇ ਗਏ ਸੀ ਉੱਥੇ, ਇੰਡੀਆ ਨੂੰ ਪਾਲ ਕੇ ਆਉਂਦਾ ਯੰਗ ਸੀ ਤਾਂ ਬਾਲਾ ਨਹੀਂ ਹਨਾ ਪਤਾ ਸੀਗਾ, ਵੈਰੀ ਯੰਗ, 18 ਸਾਲਾਂ ਦੀ ਸੀ ਮੈਂ। ਆਏ ਓਕੇ, ਬੜੀ ਛੋਟੀ ਉਮਰ ਦੇ ਵਿੱਚ ਵਿਆਹ ਕਰ ਲਿਆ ਹੈ। ਤੇ ਤੁਹਾਡੀ ਕਿੰਨੀ ਸੀ? ਮੈਂ 20 ਸਾਲ ਦਾ ਸੀ। ਮੇਰਾ 21st ਬਰਥਡੇ ਉੱਥੇ ਸੀ ਜਾ ਕੇ। 20 ਸਾਲ ਦੇ ਸੀ। ਤੇ ਬੱਚੇ ਫਿਰ ਕਦੋਂ ਹੋਏ, ਕਿਹੜੀ ਉਮਰ ਦੇ ਵਿੱਚ? ਇਹ ਝੱਟ ਮੰਗਣੀ ਪੱਟ ਵਿਆਹ ਫਿਰ ਬੱਚੇ। ਅਸੀਂ ਵੱਡਾ ਬੇਟਾ ਸਾਡਾ ਸਾਲ ਬਾਅਦ, ਹਾਂਜੀ ਸਾਲ ਬਾਅਦ ਹੋ ਗਿਆ ਸੀ, ਤਾਂ ਦੂਸਰਾ ਹੋਇਆ 14 ਸਾਲਾਂ ਬਾਅਦ। ਉਹਦੇ ਬੜੇ ਫਾਇਦੇ ਹੋਏ ਜੀ ਸਾਨੂੰ ਉਹਦੇ। ਅੱਛਾ। ਉਹ ਹੁਣ ਬੱਚੇ ਜਿਹੜੇ ਆ, ਹੁਣ ਇਹ ਉਹਨਾਂ ਦੀ ਭੈਣ ਹੀ ਲੱਗਦੀ ਆ। ਹਾਂ, ਇਹ ਤਾਂ ਮੈਂ ਦੇਖ ਸਕਦੀ ਹਾਂ, ਪੂਰੇ ਫਿੱਟ ਫਾਟ ਪਏ ਨੇ। ਤਾਂ ਉਹ ਜਦੋਂ ਹੁਣ ਮੈਂ ਇਹਨਾਂ ਨਾਲ ਇਸੇ ਕਰਕੇ ਸ਼ਾਪਿੰਗ ਨਹੀਂ ਜਾਂਦਾ ਇਹਨਾਂ ਨਾਲ, ਉਹਨੇ ਕਹਿੰਦਾ ਬਾਬਾ ਕੌਣ ਤੁਰਿਆ ਉਹਨਾਂ ਨਾਲ। ਹਾਂ, ਤਾਂ ਛੋਟਾ ਇੱਥੇ ਹੋਇਆ ਸੀ। ਪੰਜਾਬ ਦੇ ਵਿੱਚ ਹੁੰਦੇ, ਪੰਜਾਬੀਆਂ ਨੂੰ ਦੇਖਣ ਦੀ ਆਦਤ ਹੁੰਦੀ ਹੈ, ਉਹਨਾਂ ਨੇ ਜ਼ਰੂਰ ਕਹਿ ਦੇਣਾ ਸੀ ਜੇ ਪੰਜਾਬ ਦੇ ਵਿੱਚ ਹੁੰਦੇ। ਇੱਥੇ ਗੋਰੀਆਂ ਵੈਸੇ ਹੀ ਨਜ਼ਰ ਲਾ ਸਕਦੇ ਆ। ਬਹੁਤ ਵਧੀਆ ਲੱਗਿਆ। ਤੇ ਅੱਛਾ, ਫਿਰ ਜਦੋਂ ਤੁਸੀਂ ਇੰਗਲੈਂਡ ਆ ਗਏ, ਤੁਸੀਂ ਕੀ ਸੋਚਿਆ ਵੀ ਮੈਂ ਕੀ ਕਰਾਂ ਇੱਥੇ ਆ ਕੇ, ਕੀ ਮੈਨੂੰ ਕਰਨਾ ਚਾਹੀਦਾ? ਇੰਗਲੈਂਡ ਉਦੋਂ ਆਮ ਬੰਦੇ ਜ਼ਿਆਦਾ ਫੈਕਟਰੀਆਂ 'ਚ ਕੰਮ ਕਰਦੇ ਹੁੰਦੇ ਸੀ ਤੇ ਲੰਮੀਆਂ ਸ਼ਿਫਟਾਂ ਕੰਮ ਕਰਦੇ ਹੁੰਦੇ ਸੀ, ਤੇ ਕੰਮ ਲੱਭਣਾ ਬੜਾ ਔਖਾ ਸੀਗਾ ਉਹਨਾਂ ਦਿਨਾਂ ਦੇ ਵਿੱਚ। ਤੇ ਮੈਂ ਬੜਾ ਲੱਕੀ ਸੀ ਕਿਉਂਕਿ ਮੇਰੇ ਫਾਦਰ ਇਨ ਲੋ ਸਾਹਿਬ ਤੇ ਇਹਨਾਂ ਦੇ ਮਾਮਾ ਜੀ, ਚਾਚਾ ਜੀ ਸਾਰੇ ਇੱਕੋ ਹੀ ਫੈਕਟਰੀ 'ਚ ਕੰਮ ਕਰਦੇ ਸੀ, ਤੇ ਉਹਨਾਂ ਦੀ ਫਿਰ ਉੱਥੇ ਸੇ ਸੀਗੀ। ਅਸੀਂ ਕੋਸ਼ਿਸ਼ ਕਈ ਥਾਂ ਕੀਤੀ, ਪਰ ਫਿਰ ਵੀ ਉਹਨਾਂ ਦੇ ਨਾਲ ਮੈਨੂੰ ਜੌਬ ਮਿਲ ਗਈ। ਤੇ ਸੋ ਬਸ ਫਿਰ ਇੱਕੋ ਥਾਂ ਕੰਮ ਕੀਤਾ ਜੀ ਉੱਥੇ ਉਹਨਾਂ ਨਾਲ ਹੀ, ਫਿਰ ਛੱਡ ਕੇ ਨਹੀਂ ਆਇਆ ਸੀ। ਇੰਨਾ ਸ਼ੁਕਰ ਸੀਗਾ ਕਿ ਉਹਨਾਂ ਦਾ ਸੈਟਅਪ ਸੀਗਾ, ਉਹਨਾਂ ਨਾਲ ਕੰਮ ਕੀਤਾ। ਪਰ ਜਦੋਂ ਤੁਸੀਂ ਇੰਗਲੈਂਡ ਆ ਕੇ ਕਿੱਦਾਂ ਫਿਰ ਆਪਣੇ ਆਪ ਨੂੰ ਸੈਟਲ ਕੀਤਾ? ਇੰਗਲੈਂਡ ਦੇਖੋ, ਭਾਵੇਂ ਤੁਸੀਂ ਇੰਡੀਆ ਤੋਂ ਪੜ੍ਹ ਕੇ ਆਏ ਆ ਜੇ ਕਿੱਦਾਂ ਵੀ ਆ, ਜਿਹੜੀ ਇਹਨਾਂ ਦੀ ਲੈਂਗੁਏਜ ਆ ਥੋੜੀ ਜਿਹੀ ਤੁਹਾਨੂੰ ਸਮਝ ਨਹੀਂ, ਕਿਉਂਕਿ ਆਪਾਂ ਰੋਜ਼ ਅਭਿਆਸ ਨਹੀਂ ਸਾਡਾ ਬੋਲਣ ਦਾ। ਜੀ ਜੀ ਜੀ। ਤੇ ਜਦੋਂ ਬੋਲਣ ਦਾ ਅਭਿਆਸ ਨਹੀਂ ਹੁੰਦਾ ਤੇ ਤੁਸੀਂ ਉੱਥੋਂ ਯੂਨੀਵਰਸਿਟੀ ਛੱਡ ਕੇ ਆਏ ਆ, ਪੰਜਾਬੀ ਤਾਂ ਖਾਸ ਕਰਕੇ ਇੰਗਲਿਸ਼ ਨੂੰ ਮੂੰਹ ਮਾਰ ਕੇ ਉਹਨਾਂ ਦੇ ਨਾਲ ਖੁਸ਼ ਨਹੀਂ ਸੀ। ਇੱਥੇ ਆ ਕੇ ਥੋੜੀ ਤਕਲੀਫ ਹੋਈ, ਪਹਿਲਾਂ ਸੋਚਣਾ ਦੇਖਣਾ ਗੋਰਿਆਂ ਦੇ ਮੂੰਹ ਵੱਲ ਨੂੰ, ਇਹਨੀ ਫਿਰ ਮੈਨੂੰ ਪ੍ਰੋਨਾਂਸ ਕਰਕੇ ਦੱਸਣਾ ਵੀ ਇਹ ਆ ਕਹਿੰਦੇ ਆ ਜੇ ਕਿੱਦਾਂ। ਸੋ ਉਹ ਪਰਮਾਤਮਾ ਦੀ ਬੜੀ ਕਿਰਪਾ ਜੀ, ਫਿਰ ਇਹ ਨਾਲ ਹੀ ਹੁੰਦੀ ਸੀ ਜ਼ਿਆਦਾ।
ਹਾਰਡ ਇਹਨਾਂ ਲਈ ਹਾਰਡ ਸੀ। ਤੇ ਤੁਸੀਂ ਫਿਰ ਇੱਥੇ ਕੀ ਬਿਜ਼ਨਸ ਕੀਤਾ ਆ ਕੇ ਸਭ ਤੋਂ ਪਹਿਲਾਂ? ਅਸੀਂ ਇੰਗਲੈਂਡ ਇੱਥੇ ਆ ਕੇ ਮੈਂ ਪਹਿਲਾਂ ਇੰਸ਼ੋਰੈਂਸ ਇੰਡਸਟਰੀ ਦਾ ਕੰਮ ਸ਼ੁਰੂ ਕੀਤਾ ਸੀ। ਉਹਨਾਂ 1983 ਦੇ ਵਿੱਚ ਥੋੜੇ ਰੂਲ ਚੇਂਜਸ ਇਸ ਕੰਟਰੀ 'ਚ ਹੋਏ ਸੀ। ਉਹ ਜਦੋਂ ਰਿਟਾਇਰਮੈਂਟ ਫੰਡਿੰਗ ਤੇ ਇਨਵੈਸਟਮੈਂਟ ਪਲੈਨਿੰਗ ਦਾ ਥੋੜ੍ਹੀਆਂ ਜਿਹੀਆਂ ਚੇਂਜਸ ਕਾਫੀ ਆਈਆਂ ਸੀ ਉਹਨਾਂ ਦਿਨਾਂ 'ਚ। ਤੇ ਉਹ ਜਦੋਂ ਫਿਰ 1983 'ਚ ਇਹ ਹੋਇਆ ਰੋਲ ਓਵਰ ਉਹਨਾਂ ਨੂੰ ਕਹਿੰਦੇ ਆ ਜਾਂ ਇਨਵੈਸਟਮੈਂਟ ਫੰਡਿੰਗ ਫॉर ਰਿਟਾਇਰਮੈਂਟ, ਉਹ ਫਿਰ ਇੱਥੇ ਆ ਕੇ ਜਦੋਂ ਅਸੀਂ ਇਸ ਕੰਪਨੀ ਲਈ ਸ਼ੁਰੂ ਕੰਮ ਕੀਤਾ ਤਾਂ ਫਿਰ ਇਹ ਸੀ ਵੀ ਅਸੀਂ ਆਪਣਾ ਕੰਮ ਆਪ ਸ਼ੁਰੂ ਕਰਨਾ। ਫਿਰ ਹੈਗਾ ਤਾਂ ਸੇਲਸ ਇਹ ਸੇਲਸ ਇਜ਼ ਯੋਰ ਕੰਟੈਕਟਸ। ਫਿਰ ਕੋਈ ਜਾਣਦਾ ਨਹੀਂ ਸੀ, ਸਾਨੂੰ ਕੋਈ ਨਹੀਂ ਸੀ ਜਾਣਦਾ, ਇਸ ਕਰਕੇ ਵੀ ਜਿਹੜੇ ਆਪਣੇ ਪੰਜਾਬੀ ਬੰਦੇ ਸੀ ਉਹ ਵੀ 8-10 ਫੈਮਲੀਆਂ ਸੀਗੀਆਂ ਸਾਰੀਆਂ। ਤੇ ਫਿਰ ਸਿੰਪਲ ਕੰਮ ਜੀ ਆ ਜਿਹੜੇ ਆ ਮੇਰੇ ਆ ਦੁਖਦੇ ਆ ਜੇ ਆਪਣੇ ਹਾਂਜੀ ਡੋਰ ਨੋਕਿੰਗ। ਸੋ ਜਿਹਨਾਂ ਵੀ ਤੁਸੀਂ ਗੱਲ ਕਰਦੇ ਆ ਉਹਨੂੰ ਕਹੋ ਵੀ ਤੁਸੀਂ ਵੀ ਆਹ ਤੁਹਾਡੀ ਸਿਚੁਏਸ਼ਨ ਹੈ, ਤੁਸੀਂ ਦੈਟਸ ਵਾਟ ਆਈ ਡੂ ਫॉर ਲਿਵਿੰਗ ਐਂਡ ਮੇਕਸ ਯੂਰ ਕੰਟੈਕਟਸ। ਕੋਲਡ ਕੋਲਸ ਕਹਿੰਦੇ ਆ। ਹਾਂਜੀ ਤੇ ਪਰਮਾਤਮਾ ਦੀ ਬੜੀ ਕਿਰਪਾ ਉਹ ਟਾਈਮ ਉਹ ਸੀਗਾ। ਪਰ ਉਸ ਤੋਂ ਬਾਅਦ ਉਹ 6 ਮਹੀਨੇ ਬੜਾ ਔਖਾ ਸੀ, ਫਿਰ 6 months to a year। ਤੇ ਉਦੋਂ ਇਹ ਵੀ ਸੋਚਦਾ ਸੀ ਵੀ ਛੱਡ ਦਈਏ ਇਹ, ਫਿਰ ਹੋਰ ਕੋਈ ਕੰਮ ਸ਼ੁਰੂ ਕਰੀਏ। ਪਰ ਫਿਰ ਵੀ ਤੁਸੀਂ ਜਿਹੜੀ ਪਰਸਵੀਰੈਂਸ ਆ ਜੀ ਜ਼ਿੰਦਗੀ ਦੇ ਵਿੱਚ ਆ, ਇਟਸ ਆਲਵੇਜ਼ ਪੇਜ਼ ਆਫ। ਤੇ ਦੂਸਰਾ ਹੈਗਾ ਪੈਸ਼ਨ, ਜਿਸ ਚੀਜ਼ ਦਾ ਤੁਹਾਨੂੰ ਪੈਸ਼ਨ ਹੈਗਾ ਤੇ ਉਹ ਫਿਰ ਵੀ ਕੀਪ ਔਨ ਟੂ ਇਟ। ਐਂਡ ਪਰਮਾਤਮਾ ਦੀ ਬੜੀ ਕਿਰਪਾ ਹੋਈ ਉਸ ਤੋਂ ਬਾਅਦ ਫਿਰ 1 ਤੋਂ 2 ਤੋਂ 3। ਦੈਟਸ ਰੀਲੀ ਨਾਈਸ, ਸੁਣ ਕੇ ਬੜਾ ਚੰਗਾ ਲੱਗਿਆ। ਫਿਰ ਤੁਸੀਂ ਕੋਈ ਕੰਮ ਕੀਤਾ ਹਾਂਜੀ ਇਹਨਾਂ ਨਾਲ? ਤੁਸੀਂ ਕੰਮ ਨਹੀਂ, ਉੱਥੇ ਮੈਂ ਕਰਦੀ ਸੀ ਬੈਂਕ 'ਚ। ਇੱਥੇ ਵੀ ਆ ਕੇ ਫਿਰ ਇਸ ਲਾਕ ਕ੍ਰੈਡਿਟ ਯੂਨੀਅਨ ਕਹਿੰਦੇ, ਇੱਥੇ ਵੀ ਬਿਲਡਿੰਗ ਸੁਸਾਇਟੀ ਕਹ ਲਓ, ਉੱਥੇ ਕੀਤਾ ਸੀ ਮੈਂ। ਤੁਸੀਂ ਇੰਗਲਿਸ਼ ਤਾਂ ਵਧੀਆ ਤੁਹਾਡੀ ਹੋਏਗੀ, ਤੁਸੀਂ ਪੰਜਾਬੀ ਇੰਨੀ ਸੋਹਣੀ ਕਿਵੇਂ ਬੋਲਦੇ ਹੋ? ਅਸੀਂ ਘਰ ਉੱਥੇ ਪੰਜਾਬੀ ਬੋਲਦੇ ਸੀ, ਹੁਣ ਵੀ ਇੱਥੇ ਪੰਜਾਬੀ ਬੋਲਦੇ ਆ। ਸਾਡੀ ਲੜਾਈ ਵੀ ਇਹ ਤਾਂ ਤੁਸੀਂ ਕਿਉਂ ਲੜਾਈ ਕਰਾਉਂਦੇ ਜੀ? ਕਾਕੇ ਨਹੀਂ ਬੋਲਦੇ ਪੰਜਾਬੀ। ਇਹਦੀ ਇਹ ਸਿਫਤ ਆ ਜੀ, ਪੰਜਾਬੀ ਬੋਲਦੇ ਵੀ ਆ ਤੇ ਇਸ ਦੇ ਨਾਲ ਮਹਾਰਾਜ ਦੀ ਹਜ਼ੂਰੀ ਇੱਥੇ ਕੋਲ ਆ ਸਾਡੇ ਕੋਲ। ਤੇ ਇਹਨੂੰ ਪੜ੍ਹਨਾ ਨਹੀਂ ਸੀ ਆਉਂਦਾ, ਪੰਜਾਬੀ ਪੜ੍ਹਨੀ ਨਹੀਂ ਸੀ ਆਉਂਦੀ, ਇਹਨੂੰ ਗੁਰਮੁਖੀ ਨਹੀਂ। ਹੁਣ ਇਹ ਆਪ ਪਾਠ ਕਰਦੀ ਆ, ਆਪ ਸਾਰੀ ਪੜ੍ਹਦੀ ਆ, ਮਹਾਰਾਜ ਸਾਰਾ ਆਪ ਪੜ੍ਹਦੀ ਹੈ। ਹੁਣ ਤੁਸੀਂ ਫਿਰ ਪੰਜਾਬੀ ਭੁੱਲ ਗਏ? ਉਹ ਕਹਿੰਦੇ ਨੇ ਇਹ ਪੰਜਾਬੀ ਘੱਟ ਬੋਲਦੇ ਨੇ। ਦੇਖੋ ਜੀ, ਜਦ ਤੁਸੀਂ ਘਰੇ ਨਹੀਂ ਰਹਿਣਾ ਨਾ, ਕੰਮ ਤੇ ਵੀ ਗੋਰਿਆਂ ਦਾ ਵਾਹ ਪਿਆ, ਉਦਾਂ ਹੀ ਬੋਲਣਾ ਹੀ ਹੈ ਨਾ। ਹੁਣ ਮੈਂ ਪੰਜਾਬੀ ਸਿੱਖ ਰਿਹਾ ਜੀ, ਫਿਰ ਹੁਣ ਤਾਂ ਬੱਚਿਆਂ ਨੂੰ ਵੀ ਸਿਖਾ ਰਿਹਾ, ਆਪਣੇ ਪੋਤੇ ਪੋਤੀਆਂ ਨੂੰ। ਹਾਂਜੀ ਹਾਂਜੀ, ਇਹ ਉਪਰਾਲਾ ਜ਼ਰੂਰ ਕਰਨਾ, ਇਦਾਂ ਨਹੀਂ ਬੱਚਿਆਂ ਨੂੰ ਨਹੀਂ ਪੰਜਾਬੀ ਤੋਂ ਪਰਾਂ ਕਰਨਾ ਪੈਣਾ। ਬੱਚਿਆਂ ਨੂੰ ਜ਼ਰੂਰੀ ਹੈ ਜੀ, ਕਿਉਂਕਿ ਸਾਡੇ ਨਾਲ ਸਾਡੇ ਪੇਰੈਂਟਸ ਰਹਿੰਦੇ ਆਏ ਆ, ਜਾਂ ਅਸੀਂ ਇੰਡੀਆ ਤੋਂ ਏਡੇ ਵੱਡੇ ਹੋ ਕੇ ਆਏ ਕਿ ਸਾਡੀ ਜ਼ੁਬਾਨ ਉਹਦੇ ਵਿੱਚ ਬਸੀ ਹੋਈ ਆ ਪੰਜਾਬੀ। ਪਰ ਜਿਹੜੇ ਹੁਣ ਸਾਡੇ ਅਗਲੀ ਜਨਰੇਸ਼ਨ ਆ ਉਹਨਾਂ ਤੋਂ ਪੰਜਾਬੀ ਨਾ ਵਿਸਰੇ, ਸਾਨੂੰ ਹੀ ਐਫਰਟ ਕਰਨੀ ਪੈਣੀ ਹੈ, ਹਨਾ? ਐਬਸੋਲੂਟਲੀ। ਚਲੋ ਬਹੁਤ ਵਧੀਆ ਤੁਹਾਨੂੰ, ਜੇ ਤੁਸੀਂ ਐਫਰਟ ਕਰ। ਸਭ ਤੋਂ ਵੱਡੀ ਗੱਲ ਹੈ ਕਿ ਮੈਨੂੰ ਤਾਂ ਬਹੁਤ ਚੰਗਾ ਲੱਗਿਆ ਤੁਸੀਂ ਮਹਾਰਾਜ ਦੀ ਹਜ਼ੂਰੀ ਇੱਥੇ ਰੱਖੀ ਹੋਈ ਹੈ ਆਪਣੇ ਘਰ। ਇਹ ਤੋਂ ਵੱਡਾ ਪਵਿੱਤਰ ਘਰ ਫਿਰ ਹੋਰ ਕੀ ਹੋ ਸਕਦਾ ਹੈ ਨਾ, ਜਿਹੜੇ ਤੁਸੀਂ ਇੰਨੇ ਗੁਰਬਾਣੀ ਦੇ ਨਾਲ ਜੁੜੇ ਹੋਏ ਹੋ। ਵੈਰੀ ਨਾਈਸ। ਪੰਜਾਬੀ ਤਾਂ ਜੀ ਹੁਣ ਇਸ ਤਰ੍ਹਾਂ ਵੀ ਹੁਣ ਇਹਨਾਂ ਦੀ ਬੜੀ ਕਿਰਪਾ ਹੋਈ, ਸਾਰੇ ਦੋਸਤ ਜਿੰਨੇ ਵੀ ਇੱਥੇ ਹੈਗੇ ਆ, ਹੋਰ ਜਿੱਦਾਂ ਰਿਸ਼ਪਾਲ ਸਿੰਘ ਹੇਰ ਹੋਣੀ ਆ, ਜਦੋਂ ਪਹਿਲਾਂ ਤੋਂ ਮਿਲੇ ਆ, ਉਹ 5-7 ਫੈਮਲੀਆਂ ਸੀਗੀਆਂ। ਭੰਗੜੇ ਦੀ ਟੀਮ ਸ਼ੁਰੂ ਇਹ ਨਹੀਂ ਕੀਤੀ ਉਦੋਂ, ਤੇ ਉਹਨਾਂ ਦੇ ਨਾਲ ਫਿਰ ਸਾਨੂੰ ਇਹ ਹੁੰਦਾ ਸੀ ਵੀ ਭੰਗੜੇ ਦਾ ਸ਼ੌਕ ਵੀ ਰੱਖਦੇ ਸੀ ਤੁਸੀਂ? ਭੰਗੜਾ ਪਾਉਂਦੇ ਆਏ ਸੀ ਜੀ। ਇਹ ਤਾਂ ਲੱਭ ਕੇ ਲਿਆਈ ਸੀ ਮੈਨੂੰ ਉੱਥੋਂ। ਇੱਥੇ 에어ਪੋਰਟ ਦੇ ਉੱਤੇ ਦੀ ਸਾਰਤਾ ਨਹੀਂ ਕਹਤਾ ਸੀ ਜਿਹੜੀ ਭਾਸ਼ਾ ਵਾ ਉਹ ਤਾਂ ਅਜੇ ਵੀ ਜੀ ਤੁਹਾਨੂੰ ਪਤਾ ਹੀ ਆ, ਫਿਰ ਅਜੇ ਜਿਹੜਾ ਇੱਕ ਵਾਰੀ ਭੰਗੜਾ ਪਾਉਣ ਲੱਗ ਪਿਆ ਉਹ ਤੋਂ ਰਹਿ ਤਾਂ ਹੁੰਦਾ ਨਹੀਂ। ਸਪੋਰਟਸਮੈਨ ਹੋ ਗਿਆ ਜਾਂ ਜਿਹੜੇ ਕਲਾਕਾਰ ਹੁੰਦੇ ਆ ਨਾ, ਇਹਨਾਂ ਦੇ ਦਿਮਾਗ, ਇਹਨਾਂ ਦੀ ਬੋਡੀ ਨਾਲ ਐਕਟਿਵ ਬਹੁਤ ਰਹਿੰਦੀ ਹੈ ਨੈਚੁਰਲੀ। ਹਾਂਜੀ, ਤਾਂ ਤੁਸੀਂ ਬਿਜ਼ਨਸਮੈਨ ਜਿਹੜੇ ਵਧੀਆ ਸਕਸੈਸਫੁਲ ਬਿਜ਼ਨਸਮੈਨ ਹੋਣਗੇ ਇਸ ਟਾਈਮ। ਥੈਂਕ ਯੂ ਜੀ, ਬਹੁਤ ਵਧੀਆ। ਤੇ ਹੁਣ ਤੁਹਾਡਾ ਕੀ ਚੱਲ ਰਿਹਾ ਇਸ ਟਾਈਮ? ਇਸ ਵੇਲੇ ਜੀ ਸਾਨੂੰ 36 ਸਾਲ ਹੋ ਗਏ ਇੱਥੇ ਆਇਆ ਨੂੰ। 36 ਸਾਲਾਂ ਦੇ ਵਿੱਚ ਪਿਛਲੇ 15 ਸਾਲ ਤੋਂ ਬੱਚੇ ਦੋਨੇ ਹੀ, ਜਿਹੜਾ ਵੱਡਾ ਲੜਕਾ ਤੇ ਗਵਲਾ ਲੜਕਾ, ਦੋਨੇ ਪੜ੍ਹ ਕੇ ਫਿਰ ਨਾਲੇ ਕੰਮ ਸ਼ੁਰੂ ਕਰਦਾ। ਥੋੜ੍ਹਾ ਚਿਰ ਬਾਹਰ ਕੀਤਾ, ਇੰਗਲੈਂਡ ਚਲੇ ਗਏ ਸੀ ਵਾਪਸ, ਫਿਰ ਉੱਥੋਂ ਆ ਕੇ ਫਿਰ ਨਾਲ ਸ਼ੁਰੂ ਕੰਮ ਕੀਤਾ। ਤੇ ਇਹਨੂੰ ਅਸੀਂ ਹੁਣ ਜਿੱਦਾਂ ਇੰਗਲਿਸ਼ ਆਪਾਂ ਕਹਿੰਦੇ ਸਕਸੈਸ਼ਨ ਪਲੈਨਿੰਗ, ਇਹਦੇ ਵਿੱਚ ਮੈਂ ਲੈਕਚਰ ਕਰਦਾ ਹੁੰਦਾ ਸੀ ਅਕਾਊਂਟਿੰਗ ਗਰੁੱਪਸ ਨੂੰ, ਭਈ ਤੁਸੀਂ ਸਕਸੈਸ਼ਨ ਪਲੈਨਿੰਗ ਚਾਹੀਦਾ, ਤੁਸੀਂ ਜਿਹੜਾ ਵੀ ਕੋਈ ਕੰਮ ਕਰਦੇ ਆ ਤੁਹਾਡੇ ਪਿੱਛੋਂ ਕੌਣ, ਕਿਹੜਾ ਬੰਦਾ ਤੁਹਾਡਾ ਕੰਮ ਚਲਾ ਸਕਦਾ, ਜੇ ਤੁਹਾਨੂੰ ਕੁਝ ਹੋ ਗਿਆ ਕੌਣ ਕੰਮ ਕਰੂਗਾ। ਉਹ ਫਿਰ ਸਾਡੇ ਲਈ ਆਪਣਾ ਜ਼ਰੂਰੀ ਸੀ ਵੀ ਸਾਨੂੰ ਕਰਨਾ। ਉਹ ਜਿਹੜੇ ਪਹਿਲਾਂ ਵੀ ਗੋਰੇ ਰੱਖੇ ਸੀ ਕੰਮ ਤੇ, ਇਸੇ ਕਰਕੇ ਰੱਖੇ ਸੀ, ਯੰਗ ਰੱਖੇ ਸੀ। ਮੇਰਾ ਰੂਲ ਹੈ ਵੀ ਮੈਂ ਆਪਣੀ ਉਮਰ ਤੋਂ ਵੱਡਾ ਬੰਦਾ ਕਦੀ ਇੰਪਲੋਏ ਨਹੀਂ ਸੀ ਕੀਤਾ, ਤੇ ਯੰਗ ਹੀ ਹੋਣ। ਤੇ ਇਸ ਕਰਕੇ ਜਿਹੜੇ ਵੀ ਸਟਾਫ ਸੀਗੇ ਪਹਿਲਾਂ ਤੋਂ 20-22 ਸਾਲ ਤੋਂ 25 ਸਾਲ ਤੋਂ, ਉਹ ਸਾਡੇ ਨਾਲ ਹੈਗੇ ਆ।
ਤੇ ਉਹ ਸਾਡੇ ਸਕਸੈਸ਼ਨ ਪਲਾਨਿੰਗ ਸੀ। ਜਦੋਂ ਬੱਚੇ ਫਿਰ ਦੋਨੇ ਆ ਗਏ ਕੰਮ ਦੇ ਵਿੱਚ ਆ ਤਾਂ ਫਿਰ ਉਹਨੇ ਕੰਮ ਵਧਾਉਣਾ ਸ਼ੁਰੂ ਕਰ ਦਿੱਤਾ। ਫਿਰ ਇਹ ਸੀਗਾ ਵੀ ਤੁਸੀਂ ਇਸ ਪਾਸੇ ਨੂੰ ਕੰਮ ਚੱਲਣਾ ਜਾਂ ਹੋਰ ਪਾਸੇ ਨੂੰ ਕੁਛ ਹੋਰ ਦੇਖੋ, ਜੇ ਕਿਤਾ ਮਲਟੀ ਫੈਸਟ ਕਹਿ ਲਓ। ਜਿਹੜੀ ਇਨਵੈਸਟਮੈਂਟ ਦਾ ਕੰਮ ਹੈ ਉਹ ਤਾਂ ਇੱਕ ਕੰਮ ਹੋ ਜਾਂਦਾ। ਫਿਰ ਨਾਲ ਅਕਾਊਂਟਿੰਗ ਦਾ ਸੀਗਾ ਵੀ ਇਹ ਸਾਰੇ ਕਲਾਇੰਟ, ਇਟਸ ਆਲ ਅਬਾਊਟ ਕਹਿ ਲਓ ਵੀ ਕਲਾਇੰਟ ਸੈਂਟਰਿਕ। ਜਿਹੜਾ ਕਲਾਇੰਟ ਤੁਹਾਡੇ ਕੋਲ ਹੈਗਾ ਆ, ਜੇ ਉਸਨੇ ਇਨਵੈਸਟਮੈਂਟ ਵੀ ਕਰਨੀ ਹੈ, ਰਿਟਾਇਰਮੈਂਟ ਪਲੈਨਿੰਗ ਵੀ ਕਰਨੀ ਹੈ ਜਾਂ ਹੋਰ ਵੀ ਆ, ਤੇ ਉਹ ਅਕਾਊਂਟਿੰਗ ਲਈ ਉਹ ਕਿਸੇ ਹੋਰ ਕੋਲ ਜਾ ਰਿਹਾ, ਉਹ ਸਟੇਟ ਪਲੈਨਿੰਗ ਲਈ ਕਿਸੇ ਹੋਰ ਕੋਲ ਜਾ ਰਿਹਾ। ਜਦੋਂ ਅਸੀਂ ਉਹ ਦੇਖਦੇ ਸੀ ਤੇ ਅਸੀਂ ਉਹ ਗੈਪ ਬਹੁਤ ਮਹਿਸੂਸ ਕਰਦੇ ਸੀ। ਤੇ ਉਹ ਜਦੋਂ ਇਹ ਦੇਖਣਾ ਪਈ ਇਹ ਤਾਂ ਗੈਪ ਬਹੁਤ ਜ਼ਿਆਦਾ ਆ, ਵੀ ਇਹ ਸਹੀ ਐਡਵਾਈਸ ਨਹੀਂ ਦੇ ਰਿਹਾ ਲੋਕੀ, ਤੇ ਅਸੀਂ ਇਸ ਕਰਕੇ ਫਿਰ ਥੋੜਾ ਜਿਹਾ ਬਿਜ਼ਨਸ ਨੂੰ ਚੇਂਜ ਕੀਤਾ। ਫਿਰ ਅਸੀਂ ਇਹ ਸਾਰਾ ਸਭ ਆਪਣੇ ਬਿਜ਼ਨਸ 'ਚ ਲਿਆਂਦਾ ਨਾਲ। ਹੁਣ ਲੋਅਰ ਵੀ ਹੈਗੇ ਸਾਡੇ ਬਿਜ਼ਨਸ ਦੇ ਵਿੱਚ ਆ 180 ਤੋਂ ਉੱਤੇ ਅਕਾਊਂਟੈਂਟ ਆ ਸਟਾਫ। ਵਨ ਸਟਾਪ ਸ਼ਾਪ ਕਹਿ ਲਓ, ਵਨ ਸਟਾਪ ਸ਼ਾਪ। ਇੱਕ ਸਹੀ ਤੁਸੀਂ ਸਭ ਕੁਝ ਤੁਹਾਨੂੰ ਮਿਲੂਗਾ। ਗੋਰੀਆਂ ਤੁਹਾਡੇ ਅੰਡਰ ਕੰਮ ਕਰਦੇ ਨੇ? ਕੁਝ 270 ਤੋਂ ਉੱਤੇ ਆ ਜੀ। ਹਾਂਜੀ। Excellent. Yeah. Excellent. How about you? Perfect. That's good. Enjoying being in the centre stage? Oh God, it's terrible, isn't it? I can't be actor. ਲੈ ਜੀ, ਇਹਨਾਂ ਤੋਂ ਸਿੱਖਿਆ ਵੀ ਅਸੀਂ ਬਹੁਤ ਆ ਜੀ। ਸਿੱਖਿਆ ਵੀ ਬਹੁਤ ਹੈ, ਬਿਲਕੁਲ ਜੀ। ਮੈਂ ਹਾਸੇ ਮਜ਼ਾਕ ਦੀ ਗੱਲ ਕਰ ਰਹੀ ਹਾਂ ਕਿਉਂਕਿ ਲੋਕੀ ਕਹਿੰਦੇ ਤੁਸੀਂ ਬਾਹਰ ਗਏ ਗੋਰਿਆਂ ਦੀ ਗੁਲਾਮੀ ਕਰਦੇ ਹੋ। ਬਹੁਤ। ਤੇ ਦੂਸਰੀ ਇਹ ਸੀ ਜੀ, ਜ਼ਰੂਰੀ ਸੀ ਸਾਡੇ ਲਈ ਵੀ ਕੁਦਰਤੀ ਜਦੋਂ ਆਪਣੇ ਕੋਲ 5-7 ਦੋਸਤ ਜਿਹੜੇ ਸੀਗੇ ਇੱਥੇ, ਉਦੋਂ ਇੰਡੀਅਨ ਫੈਮਲੀਆਂ ਥੋੜ੍ਹੀਆਂ ਸੀਗੀਆਂ ਤੇ ਬਿਜ਼ਨਸ ਜਿਹੜਾ ਐਸਟੈਬਲਿਸ਼ ਹੋਇਆ ਸੀ ਉਹ ਗੋਰਿਆਂ ਦੇ ਸਿਰ ਤੇ ਹੋਇਆ ਸੀ। ਜੀ ਜੀ ਬਿਲਕੁਲ ਓਬਵੀਅਸ, ਕਿਉਂਕਿ ਕਮਿਊਨਿਟੀ ਉਹੀ ਸੀ। ਤੇ ਇਸ ਕਰਕੇ ਸੋ ਉਹਨੂੰ ਹੋਰ ਵੀ ਸਾਨੂੰ ਚੰਗਾ ਲੱਗਾ ਵੀ ਹੁਣ ਵੀ ਆ, ਹੁਣ ਸਾਰੀਆਂ ਨੈਸ਼ਨੈਲਿਟੀਆਂ ਸਾਡੇ ਕੋਲ ਕੰਮ ਕਰਦੀਆਂ। ਹਾਂਜੀ, ਆਸਟ੍ਰੇਲੀਆ ਵੈਸੇ ਹੀ ਮਲਟੀਕਲਚਰਲ ਕੰਟਰੀ ਹੈ ਐਂਡ ਸੋ ਇਹਦਾ ਬੜਾ ਸਾਡੇ ਤੇ ਆਪਣੇ ਆਪ ਨੂੰ ਬੜਾ ਮਹਿਸੂਸ ਹੋਇਆ ਵੀ ਇਹੀ ਸਾਰਾ ਰੱਖਣਾ ਇਸੇ ਤਰ੍ਹਾਂ ਕੰਮ ਹੈ। ਜੀ ਬਿਲਕੁਲ, ਬਹੁਤ ਚੰਗਾ ਲੱਗਿਆ ਕਿਉਂਕਿ ਇੱਕ ਲੀਡਰ ਦੀ ਬਹੁਤ ਲੋੜ ਹੁੰਦੀ ਹੈ। ਕਿਸੇ ਵੀ ਚੀਜ਼ ਨੂੰ ਅੱਗੇ ਵਧਾਉਣ ਨੂੰ ਨਾ ਲੀਡਰ ਦੀ ਬਹੁਤ ਲੋੜ ਹੁੰਦੀ ਹੈ। ਉਹ ਲੀਡਰ ਤੁਸੀਂ ਹੋ, ਠੀਕ ਹੈ ਨਾ? ਚਾਹੇ ਤੁਹਾਡੇ ਅੰਦਰ ਗੋਰੀ ਕੰਮ ਕਰਦੀ ਹੈ, ਚਾਹੇ ਗੋਰਾ ਕੰਮ ਕਰਦਾ, ਚਾਹੇ ਕੋਈ ਕਾਲਾ ਕੰਮ ਕਰਦਾ। ਇਹਦੀਆਂ ਦੋ ਗੱਲਾਂ ਜੀ। ਇਹਦੀ ਨੈਚੁਰਲੀ ਕੁਦਰਤੀ ਗੱਲ ਇਸ ਤਰ੍ਹਾਂ ਜੀ, ਮੇਰੀ ਜ਼ਿੰਦਗੀ 'ਚ ਦੋ ਬੰਦੇ ਆ ਸੀਗੇ ਹੁਣ ਵੀ, ਇੱਕ ਤਾਂ ਆਪਣੇ ਕਮਲਜੀਤ ਦੇ ਨਾਲ ਤੇ ਦੂਸਰਾ ਇੱਕ ਹੋਰ ਇਨਸਾਨ ਹੁੰਦਾ ਸੀ ਪਹਿਲੀਆਂ ਦੇ ਵਿੱਚ। ਜੇ ਮੈਂ ਕੋਈ ਵੀ ਕੰਮ ਕਰਨਾ ਹੋਵੇ ਆਪਣੀ ਜ਼ਿੰਦਗੀ 'ਚ ਤੇ ਮੈਂ ਇਹਨਾਂ ਦੋ ਬੰਦਿਆਂ ਨੂੰ ਪੁੱਛਣਾ, ਕਿਉਂਕਿ ਮੈਨੂੰ ਪਤਾ ਵੀ ਮੈਂ ਕਿੱਥੇ ਤੱਕ ਬਿਜ਼ਨਸ ਲਿਜਾ ਸਕਦਾ। ਤੇ ਇਹਨਾਂ ਨੂੰ ਪੁੱਛਣਾ ਇਸੇ ਕਰਕੇ ਕਿਉਂਕਿ ਇਹਨਾਂ ਦਾ ਬੜਾ ਪ੍ਰਭਾਵ ਸੀ ਇਸ ਤੇ। ਇਹਦੀ ਸਾਰੀਆਂ ਮੈਨੂੰ ਚੀਜ਼ਾਂ ਦੱਸਣੀਆਂ ਵੀ ਆਹ ਨਾ ਕਰੀ, ਆਹ ਨਾ ਕਰੀ, ਆਹ ਨਾ ਕਰੀ। ਕੀ ਬਾਤ ਹੈ। ਉਹ ਫਿਰ ਮੈਂ ਉਹਨੂੰ ਮੈਜਰ ਕਰ ਲੈਣਾ ਵੀ ਆਹ ਇਹ ਠੀਕ ਹੈ ਕਹਿੰਦੇ ਜੇ ਕਿਦਾਂ, ਮੈਂ ਉਹ ਸੋਚਦਾ ਨਹੀਂ ਵੀ ਆਹ ਨਾ ਕਰੀ, ਵੀ ਆਹ ਕਰਨਾ ਸੀ। ਉਹ ਫਿਰ ਜੇ ਉਹ ਇਕੁਅਲ ਹੋ ਜਾਏ ਨਾ ਉਹ ਦਾ ਨਾਮ ਗੋਇੰਗ। ਕੀ ਬਾਤ ਹੈ। ਮਤਲਬ ਕਿ ਆਂਟੀ ਨੇ ਪੂਰਾ ਸਹਿਯੋਗ ਕੀਤਾ। ਤਾਂ ਹੀ ਮੈਂ ਪਿਛਲੀ ਵਾਰ ਵੀ ਕਿਹਾ ਸੀ ਆਪਣੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਜਿੰਨੇ ਵੀ ਲੋਕਾਂ ਨੂੰ ਮਿਲਦੇ ਆ ਸਕਸੈਸਫੁਲ ਬੰਦਿਆਂ ਦੇ ਪਿੱਛੇ ਹਮੇਸ਼ਾ ਔਰਤ ਦਾ ਹੱਥ ਹੁੰਦਾ ਹੈ ਨਾ। She's very good cook too. ਬੱਚੇ ਪਾਲੇ ਜੀ, ਬੱਚੇ ਪਾਣੀ ਪੀ ਕੇ ਦੇਖ ਹੀ ਲਿਆ। ਹਾਂਜੀ ਹਾਂਜੀ, ਬੱਚੇ ਤਿੰਨੇ ਇਹਦਾ ਕੰਮ ਸੀ। she's education, ਬੱਚਿਆਂ ਨੂੰ ਲੁੱਕ ਆਫਟਰ ਕਰਨਾ, ਘਰ ਦੀ ਸਾਰੀ ਤੁਹਾਡੇ ਸਾਹਮਣੇ ਆ। it's completely is not relying on me. ਅੱਛਾ, ਫਿਰ ਘਰ ਕਿਹਨੇ ਡਿਜ਼ਾਈਨ ਕੀਤਾ ਕਿ ਕਿੱਦਾਂ ਦਾ ਘਰ ਹੋਣਾ ਚਾਹੀਦਾ? ਤੁਸੀਂ ਫੇਰ ਲੜਾਈ ਕਰਾਉਣੀ ਸਾਡੀ। ਨਹੀਂ, ਘਰ ਤਾਂ ਇਹ ਨਹੀਂ, ਇਹਨਾਂ ਦਾ ਇਹ ਸੀ ਵੀ ਕਿਚਨ ਦਾ ਤੇ ਬਾਥਰੂਮਾਂ ਦਾ ਕੰਮ ਤੁਹਾਡਾ, ਤੇ ਬਾਕੀ ਜਿਹੜਾ ਅਸੀਂ ਆ ਮਹਾਰਾਜ ਦੇ ਹਜ਼ੂਰੀ ਦਾ ਰੂਮ ਤੁਹਾਡਾ, ਬਾਕੀ ਦਾ ਜਿਹੜਾ ਹੋਰ ਜਿਹੜਾ ਕਰਨਾ ਬਾਕੀ ਠੀਕ ਆ। ਇਹਨਾਂ ਨੇ ਵੀ ਸਾਨੂੰ ਆਰਡਰ ਕਰ ਦਿੱਤਾ ਵੀ ਜਿਹੜਾ ਅੰਦਰਲਾ ਕੰਮ ਸਾਡਾ ਤੇ ਬਾਹਰਲਾ ਤੁਹਾਡਾ।
ਸੋ ਉਹ ਵੀ ਹੋ ਗਿਆ। ਹੁਣ ਗਾਰਡਨਿੰਗ ਮੇਰੀ ਆ ਤੇ ਬਾਕੀ ਤਾਂ ਕੰਮ ਇਹਨਾਂ ਦਾ ਅੰਦਰਲਾ ਸਾਰਾ ਇਹਨਾਂ ਦਾ। ਹਾਂਜੀ, ਬਹੁਤ welcome. ਹੀ ਇੰਟਰਸਟਿੰਗ ਗੱਲਾਂ ਜਿਹੜੀਆਂ ਤੁਸੀਂ ਦੱਸੀਆਂ, ਕਾਫੀ ਸੇਧ ਲੈਣ ਵਾਲੀਆਂ ਹਨਾ, ਕਿੰਨਾ ਸਟਰਗਲ ਤੁਸੀਂ ਕਰ ਰਹੇ ਹੋ ਜ਼ਿੰਦਗੀ ਦੇ ਵਿੱਚ। ਕਾਫੀ ਉਤਰਾਅ ਚੜਾਅ ਨੇ ਆਪਣੇ ਹਨਾ, ਹਰ ਇੱਕ ਜ਼ਿੰਦਗੀ ਦੇ ਵਿੱਚ ਆਉਂਦੇ ਆ, ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਨਾ। ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੋਈ ਪਲ ਆਇਆ ਸੀ ਜਿਹਨੇ ਤੁਹਾਨੂੰ ਸੋਚੇ? ਹਾਂਜੀ ਹਾਂਜੀ ਹਾਂਜੀ, ਬਹੁਤ ਕਈ ਆਏ ਜੀ। ਪਹਿਲਾਂ ਤਾਂ ਸਭ ਤੋਂ ਸਟਰਗਲ ਇਹ ਸੀ ਪਈ ਇੱਥੇ ਆਉਣ ਦੀ, ਚਲੋ ਆ ਗਏ, ਸਭ ਕੁਝ ਠੀਕ ਆ, ਹੋ ਗਿਆ। ਦੂਸਰਾ ਇਹ ਸੀ ਪਈ ਸਕਸੈਸ ਜਿਹੜੀ ਆ, ਸਕਸੈਸ ਕਿਹਨੂੰ ਕਹਿੰਦੇ ਆ। ਪੈਸ਼ਨੇਟ ਤਾਂ ਮੈਂ ਪਹਿਲੇ ਦਿਨ ਤੋਂ ਹੀ ਸੀ, ਤੇ ਉਹ ਪੈਸ਼ਨ ਅਸੀਂ ਕਿਸ ਪਾਸੇ ਅਸੀਂ ਯੂਜ਼ ਕਰਦੇ ਹਾਂ। ਉਹ ਚੈਲੰਜ ਸਾਡੇ ਇਸ ਤਰ੍ਹਾਂ ਆ ਗਏ, ਜਦੋਂ ਤੁਸੀਂ ਇੱਥੇ ਆਏ ਆ, ਯੂ ਓਨਲੀ ਲੁਕਿੰਗ ਐਟ ਜਿਹੜੀ ਤੁਹਾਡੀ ਵਿਜ਼ਨ ਹੈ, ਤੁਸੀਂ ਅੱਗੇ ਦੇਖਦੇ ਦੂਰ ਜਾ ਕੇ। ਉਹ ਫਿਰ ਕਈ ਬੰਦਿਆਂ ਦਾ ਮੋਟਿਵ ਡਿਫਰੈਂਟ ਹੁੰਦਾ, ਉਹ ਤੁਹਾਡੇ ਵਿੱਚ ਵੜ ਜਾਂਦੇ ਜਾਂ ਕਿੱਦਾਂ ਵੀ ਆ, ਉਹ ਫਿਰ ਤੁਹਾਡਾ ਯੂਜ਼ ਕਰਨ ਲੱਗ ਪੈਂਦੇ ਆ। ਉਹ ਫਿਰ ਇਹਨਾਂ ਚੀਜ਼ਾਂ ਤੁਸੀਂ ਘਾਟਾ ਵੀ ਖਾਂਦੇ, ਫਿਰ ਉੱਥੇ ਇਮੋਸ਼ਨ ਵੀ ਆ ਜਾਂਦੇ ਆ। ਤੇ ਨੈਚੁਰਲੀ ਉਹ ਟਾਈਮ ਬੜਾ ਔਖਾ ਸੀ ਮੇਰੇ ਲਈ, ਜਦੋਂ ਮੈਂ ਇੱਕ ਪਾਸੇ ਤੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਕਾਰ ਐਕਸੀਡੈਂਟ ਦੇ ਨਾਲ ਇੰਡੀਆ ਦੇ ਵਿੱਚ ਵਾਲ ਦੇ ਟਰੈਵਲਿੰਗ। ਤੇ ਦੂਸਰੀ ਮੇਰੀ ਜਿਹੜੀ ਪਾਰਟਨਰਸ਼ਿਪ ਸੀ ਉਦੋਂ, ਉਹ ਡਿਸੋਲਵ ਕਰਨੀ ਪਈ ਮੈਨੂੰ ਆ ਕੇ ਉਸ ਵੇਲੇ। ਸੋ ਮਿਲੀਅਨਸ ਆਫ ਡਾਲਰਸ ਦਾ ਫਿਰ ਜਿਹੜਾ ਤੁਹਾਨੂੰ ਘਾਟਾ ਪੈਂਦਾ, ਪਰ ਤੁਸੀਂ ਇਹੀ ਸੋਚਦੇ ਵੀ ਸਰਵਾਈਵ ਕਿੱਦਾਂ ਕਰੋਗੇ ਇੰਨਾ ਘਾਟਾ, ਕਿਉਂਕਿ ਤੁਹਾਨੂੰ ਸਾਰੀ ਉਮਰ ਲੱਗੀ ਹੈ ਇੱਥੇ ਤਾਈਂ ਪਹੁੰਚਣ ਨੂੰ, ਤੇ ਤੁਸੀਂ ਕਿਸ ਤਰ੍ਹਾਂ ਗਾਹਾਂ ਮੂਵ ਇੱਥੋਂ ਹੋਵੋਗੇ, ਕਿਉਂਕਿ ਇਹ 6 ਮਹੀਨੇ ਸਾਲ ਤੁਹਾਡਾ ਸੋਚ ਵੀ ਸਕਦੇ। ਉਸ ਤੋਂ ਇਹ ਚੀਜ਼ਾਂ ਹੋ ਜਾਂਦੀਆਂ, ਪਰ ਉਸ ਤੋਂ ਤੁਹਾਨੂੰ ਲੈਸਨ ਵੀ ਮਿਲਦਾ, ਲੈਸਨ ਉਸ ਤੋਂ ਬੜਾ ਚੰਗਾ ਮਿਲਿਆ ਭਈ। ਹੁਣ ਜਿਹੜੇ ਵੀ ਗਾਹਾਂ ਕੰਮ ਕਰਨੇ, ਉਹਦੇ ਵਿੱਚ ਗਿਣ ਮਿਥ ਕੇ ਤੁਸੀਂ ਸਹੀ ਹਿਸਾਬ ਨਾਲ ਕਿਹੜਾ ਕੰਮ ਕਰਨਾ, ਤੇ ਉਹਦੇ ਵਿੱਚ ਤੁਹਾਡਾ ਕੰਟਰੋਲ ਫੈਕਟਰ ਕਿੱਥੇ ਹੈਗੇ ਆ, ਕੀ ਕਰ ਸਕਦੇ ਆ। ਉਹ ਜਿਹੜੀ ਮਿਸਟੇਕ ਕੀਤੀ ਹੋਈ ਆ, ਉਹ ਬੜੀ ਸਾਡੇ ਹੱਕ ਵਿੱਚ ਹੋਈ ਆ। ਉਹਦੀ ਇਹ ਵਜ੍ਹਾ ਕਿ ਹੁਣ ਜਿਹੜਾ ਵੀ ਅਸੀਂ ਕੰਮ ਕਰਦੇ ਆ, ਸਾਨੂੰ ਪਤਾ ਵੀ ਆਹ ਤਾਂ ਦ ਵਰਸਟ ਥਿੰਗ ਆ ਨਾ, ਵੀ ਇਹਨੂੰ ਪਹਿਲਾਂ ਸੋਚਿਆ, ਸਾਡੇ ਕੋਲ ਪਹਿਲਾਂ ਲਿਸਟ ਬਣੀ ਵੀ ਆਹ ਚੀਜ਼ਾਂ ਉਹਨਾਂ ਨੂੰ ਪਹਿਲੇ ਮੀਟਿੰਗ ਤੇ ਪੁੱਛ ਲਈਦੀਆਂ। ਸੋ ਇਸ ਕਰਕੇ ਉਹ ਚੈਲੰਜਿੰਗ ਟਾਈਮ ਸੀਗਾ। ਦੂਸਰਾ ਚੈਲੰਜਿੰਗ ਟਾਈਮ ਜ਼ਿੰਦਗੀ 'ਚ ਆਇਆ ਜਦੋਂ ਤੁਸੀਂ ਨਾ, when you driven person, you are passionate about everything and you go all the time, ਤੇ ਤੁਸੀਂ ਥੋੜਾ ਜਿਹਾ ਪਿੱਛਾ ਭੁਲਾ ਦਿੰਦੇ ਆ। ਉਹ ਪਿੱਛਾ ਨੈਚੁਰਲੀ ਭੁੱਲ ਜਾਂਦਾ, ਕਿਉਂਕਿ ਤੁਸੀਂ ਇਹੋ ਜਿਹੀ ਕੁਦਰਤ ਵੱਲੋਂ ਬਣ ਜਾਂਦੀ ਗੱਲ ਪਈ, ਤੁਸੀਂ you driving, you don't see back. rear vision mirror ਵਾਂਗੂ ਆਪਾਂ ਕਿਤੇ 99% ਤਾਂ ਅੱਗੇ ਦੇਖਦੇ, 1% ਹੀ ਪਿੱਛੇ ਦੇਖੀਦਾ। ਉਹ ਕੁਦਰਤੀ ਪਰਮਾਤਮਾ ਦਿਖਾ ਲੈਂਦਾ ਜੀ। ਉਹ ਫਿਰ ਪਿੱਛੇ 3.5 ਸਾਲ ਹੋਏ ਆ, ਕੋਈ ਮੈਨੂੰ ਨੈਚੁਰਲੀ ਹੈਲਥ ਦੀ ਥੋੜੀ ਜਿਹੀ ਇਸ਼ੂ ਜਿਹਾ ਹੋਇਆ। ਆਈ ਵਾਜ਼ ਓਵਰਸੀਜ਼, ਤੇ ਥੋੜਾ ਜਿਹਾ ਆਪਣੇ ਆਪ ਨੂੰ ਫੀਲ ਸਹੀ ਨਹੀਂ ਕੀਤਾ, ਤੇ ਮੈਂ ਆਪਣੇ ਡਾਕਟਰ ਨੂੰ ਟੈਲੀਫੋਨ ਕੀਤਾ। ਉਹ ਕਹਿੰਦੇ ਵੀ ਨਹੀਂ, ਵਾਪਸ ਆ ਜਾ ਛੇਤੀ। ਤੇ ਫਿਰ ਉਸ ਦੂਸਰੇ ਦਿਨ ਹੀ ਟੈਸਟ, ਤੇ ਤੀਸਰੇ ਦਿਨ ਹਸਪਤਾਲ। ਸੋ ਇਟ ਵਾਜ਼ ਅ ਕੈਂਸਰ। ਸੋ ਦੇ ਹਾਂਜੀ, ਤੇ ਫਿਰ ਉਦੋਂ ਤੁਸੀਂ ਸੋਚਦੇ ਆ ਵੀ ਵਾਟ ਇਜ਼ ਲਾਈਫ, ਤੁਸੀਂ ਸਕਸੈਸਫੁਲ ਹੈਗੇ ਆ, ਪੈਸੇ ਆ, ਸਭ ਕੁਛ ਆ, ਤੇ ਆਪਣੀ ਘਰ ਵਾਲੀ ਵੀ ਹੌਸਲਾ ਦਿੰਦੇ ਆ ਵੀ ਦੇਖ ਤੇਰੇ ਕੋਲ ਪੈਸੇ ਵੀ ਆ, ਯੂ ਨੋ ਡੋਂਟ ਵਰੀ, ਵੀ ਜੇ ਮੈਂ ਨਾ ਵੀ ਹੋਇਆ ਤਾਂ ਵੀ ਕੋਈ ਨਹੀਂ, ਪਰ ਪੋਤੇ ਪੋਤੀਆਂ ਆ, ਸਭ ਕੁਝ ਠੀਕ ਆ। ਪਰ ਉਹਦੇ ਵਿੱਚੋਂ ਵੀ ਸਿੱਖਣ ਨੂੰ ਮਿਲਦਾ ਵੀ ਤੁਸੀਂ ਕੀ ਕਰ ਸਕਦੇ ਆ ਆਪਣੇ ਲਈ, ਜੇ ਕਿੱਦਾਂ ਵੀ ਆ। ਪਰ ਆਮ ਲੱਕੀ, ਕਿਉਂਕਿ ਅਸੀਂ ਇਸ ਏਰਾ ਦੇ ਵਿੱਚ ਰਹਿ ਰਹੇ ਹਾਂ। ਕੈਂਸਰ ਕਿੱਦਾਂ ਡਿਟੈਕਟ ਹੋਇਆ? ਇੱਕ ਪਹਿਲਾਂ ਕੋਈ ਪ੍ਰੋਬਲਮ ਸੀਗੀ ਇਦਾਂ? ਨਹੀਂ ਜੀ ਨਹੀਂ, ਉਹ ਕੁਦਰਤੀ ਸਾਡੇ ਇੱਕ ਸਭ ਤੋਂ ਸਾਡੀ ਕਮਿਊਨਿਟੀ ਨੂੰ ਸਿੱਖਣ ਦੀ ਇਹ ਜ਼ਰੂਰਤ ਆ ਵੀ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਉਹ ਤੁਹਾਨੂੰ 50 ਸਾਲ ਦੇ ਤੁਸੀਂ ਉਹਨੇ ਤੇ ਕਿੱਟ ਭੇਜਦੇ ਆ, ਫਿਰ 55 ਦੇ ਭੇਜਦੇ, ਫਿਰ 60 ਤੇ ਭੇਜਦੇ ਆ। ਉਹ ਤਿੰਨੇ ਹੀ ਕਿੱਟਾਂ ਜਾ ਕੇ ਬੈਨ ਸਿਟੀਆਂ ਆ। ਮੈਂ ਉਹ ਜਾਣੀ ਕਿ ਉਹਦਾ ਨੋਟਿਸ ਨਹੀਂ ਲਿਆ। ਉਹ ਜੇ ਤੁਸੀਂ ਉਦੋਂ ਟੈਸਟ ਕਰਵਾ ਲੈਂਦੇ ਤੇ ਉਹ ਡਿਟੈਕਟ ਅਰਲੀ ਹੋ ਜਾਣਾ ਸੀ। ਤੇ ਫਿਰ ਵੀ ਅਰਲੀ ਹੋ ਗਿਆ ਜਦੋਂ ਮੈਨੂੰ ਥੋੜਾ ਜਿਹਾ ਪਤਾ ਲੱਗਾ ਵੀ ਮੇਰਾ ਸਟੋਮਕ ਠੀਕ ਨਹੀਂ ਹੈਗਾ, ਤੇ ਫਿਰ ਡਾਕਟਰ ਕਹਿੰਦੇ ਨਾ ਦਿਸ ਇਜ਼ ਦ ਲਾਸਟ ਟੈਸਟ ਵੀ ਕੈਨ ਡੂ। ਤੇ ਉਸ ਤੋਂ ਬਾਅਦ ਫਿਰ ਆਪਰੇਸ਼ਨ ਵਿਦਿਨ 24 ਆਵਰਸ, ਫਿਰ 6 months ਕੀਮੋ, ਵੈਰੀ ਇੰਟੈਂਸ ਕੀਮੋ। ਸੋ ਜਦੋਂ ਤੁਸੀਂ ਜ਼ਿੰਦਗੀ ਦੇ ਇਹੋ ਜਿਹਾ ਪੜਾਅ ਵਿੱਚ ਤੇ ਲੰਘਦੇ ਆ, ਤੁਸੀਂ ਹਰ ਵੇਲੇ ਸਵੇਰ ਤੋਂ 3 ਵਜੇ ਤੋਂ ਉੱਠ ਕੇ ਰਾਤ ਦੇ 10 ਵਜੇ ਤੇ ਦੌੜ ਭੱਜ ਲੱਗੀ ਆ। ਕਿਹੜੀ ਕੈਂਸਰ ਦੀ ਟਾਈਪ ਕਿਹੜੀ ਸੀ? ਕਿਹੜਾ? ਇਟਸ ਅ ਕੋਲਨ ਕੈਂਸਰ। ਹਾਂਜੀ ਹਾਂਜੀ। ਤੇ ਫਿਰ ਹੁਣ ਤੁਸੀਂ ਹੋ ਚੁੱਕੇ ਹੋ, ਸਹੀ ਹੋ ਚੁੱਕੇ? ਹਾਂਜੀ, ਪ੍ਰਮਾਤਮਾ ਦੀ ਪੂਰੀ ਕਿਰਪਾ ਜੀ। ਹਾਂਜੀ, ਥੈਂਕ ਯੂ ਜੀ। ਤੁਹਾਡੇ ਤੋਂ ਰੱਬ, ਮੈਨੂੰ ਲੱਗਦਾ ਤੁਹਾਡੀ ਬਿਮਾਰੀ ਨਾਲ ਜਿਹੜੇ ਹਿਸਾਬ ਨਾਲ ਤੁਹਾਡੀ ਪਰਸਨੈਲਿਟੀ ਹੈ ਨਾ, ਬਿਮਾਰੀ ਦਾ ਆਪ ਹੀ ਭੱਜ ਗਈ ਹੋਣੀ ਤੁਹਾਡੇ ਤੋਂ। ਨਹੀਂ ਜੀ, ਉਹ ਹਾਂਜੀ ਇਦਾਂ ਹੀ ਕਹਿ ਲਓ ਜਾਂ ਕਿੱਦਾਂ ਵੀ। ਹੁਣ ਪਰ ਉਹ ਸਿੱਖਣਾ ਬੜਾ ਮਿਲਿਆ ਉਹ 'ਚ, ਹੈ ਕਿ ਨਹੀਂ? ਵੀ ਹੁਣ ਸਾਰੀ ਫੈਮਿਲੀ ਲਈ, ਸਾਰਿਆਂ ਲਈ ਕਿੱਦਾਂ ਵੀ ਆ। ਤੇ ਕੁਦਰਤੀ ਪਰਮਾਤਮਾ ਵੱਲੋਂ ਸੀਗੀ ਇਹ ਬਖਸ਼ਿਸ਼ ਵੀ ਸਾਡੇ ਕੋਲ ਸਕਸੈਸ਼ਨ ਪਲੈਨਿੰਗ ਸੀਗੀ।
ਵੀ ਸਾਰੇ ਬੰਦੇ ਆਪੋ ਆਪਣਾ ਕੰਮ ਚੱਲਦੇ ਆ ਜਾਂ ਕਿੱਦਾਂ ਵੀ ਆ ਵੀ ਬਿਜ਼ਨਸ ਮਸਟ ਗੋਜ਼ ਔਨ ਐਵਰੀਥਿੰਗ ਮਸਟ ਗੋਜ਼ ਔਨ। ਬਾਕੀ ਤੁਹਾਡੀ ਵਾਈਫ ਵੀ ਬੜੇ ਸਟਰੋਂਗ ਆ ਤੁਹਾਡੇ ਪਿੱਛੇ ਬੈਠੇ। ਬਸ ਜੀ ਇਹ ਇਹਨਾਂ ਤੁਸੀਂ ਕਦੋਂ ਬਿਮਾਰ ਹੋਏ ਕੀਮੋ ਚੱਲਦੀ ਸੀਗੀ 6 ਮਹੀਨੇ ਤਾਂ ਨਹੀਂ ਥੋੜੇ 3 ਮਹੀਨੇ ਕਹਿ ਲਓ, ਇਹਨਾਂ ਨੂੰ ਕਹਿਣਾ ਵੀ ਤੁਸੀਂ ਡਰੈਸ ਆਪਣਾ ਕਰੋ, ਸੂਟ ਪਾਓ ਕੇ ਜਾਂਦੇ ਸੀ ਆਫਿਸ ਨੂੰ ਵੀ ਆਫਿਸ ਜਾਓ, ਕੰਮ ਤਾਂ ਨਹੀਂ ਕਰਨਾ ਸੀ ਵੀ ਉੱਥੇ ਸਾਰਿਆਂ ਨੂੰ ਹਾਈ ਬਾਏ ਕਰੋ। ਇਹਨਾਂ ਦੀ ਫੇਰ ਅਟੈਂਸ਼ਨ ਉੱਥੇ ਹੋ ਗਈ ਸੀ, ਮਤਲਬ ਇਹ ਨਹੀਂ ਵੀ ਮੈਂ ਬਿਮਾਰ ਆ ਜਾਂ ਮੈਂ ਕੀਮੋ, ਥੋੜਾ ਮਾਹੌਲ ਚੇਂਜ ਹੋ ਹਾਂਜੀ ਹਾਂਜੀ ਇਹ ਸਭ ਤੋਂ ਵੱਡੀ ਗੱਲ ਹੈ ਜੀ ਕਿ ਜਦੋਂ ਰੋਜ਼ ਆ ਤੁਸੀਂ ਆਉਣਾ ਪਏ ਤੁਸੀਂ ਥੋੜਾ ਜਿਹਾ ਟਾਈਮ ਉੱਥੇ ਕੱਢਿਓ, ਉਹਦੇ ਨਾਲ ਤੁਹਾਨੂੰ ਪੋਜ਼ਿਟਿਵਿਟੀ ਰਹਿੰਦੀ ਆ, ਮਨ ਹੋਰ ਪਾਸੇ ਰਹਿੰਦਾ। ਤੇ ਉਹ ਮਾਹੌਲ ਇਹੋ ਜਿਹਾ ਹੋ ਗਿਆ ਸੀਗਾ ਕਿਉਂਕਿ ਜਦੋਂ ਤੁਸੀਂ 3 ਦਿਨ ਸੌ ਨਹੀਂ ਸਕਦੇ ਤੇ ਫਿਰ ਤੁਸੀਂ ਜਦੋਂ ਸੁੱਤੇ ਉੱਠ ਕੇ ਕੰਧ ਨੂੰ ਫੜ ਕੇ ਤੁਰਦੇ ਆ, ਬਾਥਰੂਮ ਜਾਂਦੇ ਆ, ਤੁਸੀਂ ਇਹ ਸੋਚਦੇ ਆ ਆਪਣੇ ਆਪ ਨੂੰ ਵੀ ਤੁਸੀਂ ਕਦੀ ਜ਼ਿੰਦਗੀ ਦੇ ਵਿੱਚ ਤੁਰ ਵੀ ਲਓਗੇ ਆਪਣੇ ਆਪ ਜੀ। ਤੇ ਉਹ ਪ੍ਰਮਾਤਮਾ ਦੀ ਬੜੀ ਕਿਰਪਾ ਜੀ। ਤੇ ਚਲੋ ਉਹ ਵੀ ਟਾਈਮ ਔਖਾ ਸੀਗਾ ਲੰਘਿਆ, ਪਰ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਮੋਟੀਵੇਟ ਕਰਨ ਵਾਲੇ ਬਹੁਤ ਬੁੱਕਾਂ ਜੀ। ਵੈਰੀ ਨਾਈਸ। ਤੇ ਸਭ ਤੋਂ ਪਹਿਲਾਂ ਤਾਂ ਪ੍ਰਮਾਤਮਾ ਦੀ ਜਿਹੜੀ ਕਿਰਪਾ ਆਪਣੇ ਮਹਾਰਾਜ ਦੀ ਹਜ਼ੂਰੀ ਘਰ ਹੈਗੀ ਆ। ਜਦੋਂ ਇੱਧਰ ਉੱਧਰ ਨਿਕਲਦੇ ਵੜਦੇ ਆ ਰੂਮ 'ਚੋਂ ਤੇ ਸਾਰਿਆਂ ਤੋਂ ਪਹਿਲਾਂ ਉਹ ਦਰਸ਼ਨ ਆਉਂਦੇ ਆ। ਦੂਸਰੀ ਗੱਲ ਇਹ ਆ ਵੀ ਜਦੋਂ ਤੁਸੀਂ ਮੈਂ ਸੁਣਦਾ ਬੜਾ ਆਦੀ ਆ, ਫਿਰ ਸੁਣਨੀ ਜਾਣੇ ਬੁੱਕਾਂ ਜਾਂ ਪੜ੍ਹ ਲੈਣਾ ਜਾਂ ਕਿੱਦਾਂ ਵੀ ਆ, ਜਾਂ ਮੋਟੀਵੇਸ਼ਨ ਆਪਣਾ ਸੈਲਫ ਮੋਟੀਵੇਟ ਬਹੁਤ ਔਖਾ ਜੀ ਬਹੁਤ ਲੋਕਾਂ ਲਈ, ਪਰ ਆਪ ਆਲਵੇਜ਼ ਬੀਨ ਸੈਲਫ ਮੋਟੀਵੇਟਡ। ਤੁਸੀਂ ਬੜੇ ਪੋਜ਼ਿਟਿਵ ਪਰਸਨ ਹੋ ਤਾਂ ਤੁਸੀਂ ਕਦੇ ਸੋਚਿਆ ਕਿ ਮੈਂ ਲੋਕਾਂ ਨੂੰ ਵੀ ਕੁਝ ਸਮਝਾਵਾਂ ਜਾਂ ਲੋਕਾਂ ਨੂੰ ਵੀ ਕੁਝ ਦੱਸਾਂ, ਕੁਝ ਇਹੋ ਜਿਹਾ ਕੰਮ ਕੀਤਾ? ਨਹੀਂ ਕਰਦੇ ਨੈਚੁਰਲੀ ਪਹਿਲਾਂ ਤਾਂ ਫੈਮਿਲੀ ਨੂੰ ਰੋਜ਼ ਦਾ ਨਾ ਨਹੀਂ ਲੋਕ ਮਤਲਬ ਕਲਾਇੰਟਸ ਸਾਰੇ that's business ਕਮਿਊਨਿਟੀ ਦਾ ਕੁਝ ਹਾਂਜੀ ਬਿਜ਼ਨਸ ਵਾਸ ਬਿਲਡ ਔਨ ਦੈਟ। ਦੂਸਰੀ ਗੱਲ ਸੀ ਵੀ ਸਾਡੇ ਸੰਬੰਧ ਕਮਿਊਨਿਟੀ ਦੇ ਵਿੱਚ ਬਹੁਤ ਸੋਹਣੇ ਬਣੇ ਆ ਇੱਥੇ, ਜਿੱਦਾਂ ਰਿਸ਼ਪਾਲ ਸਿੰਘ ਹੇਅਰ ਹੋਣੀ ਆ, ਹੋਰ ਉਹਨਾਂ ਦਾ ਪਰਿਵਾਰ ਸਾਰਾ, ਹੋਰ ਫੈਮਲੀਆਂ। ਉਹ ਜਦੋਂ ਤੋਂ ਅਸੀਂ ਆਏ ਆ ਮੈਲਬਰਨ ਨਾਲ, ਇਹ ਫਿਰ ਇਹਨਾਂ ਦਾ ਖਿਆਲ ਸੀ ਉਦੋਂ, ਹੁਣ ਮੈਂ ਕਮਿਊਨਿਟੀ ਵੱਲ ਜਾ ਰਿਹਾ ਥੋੜਾ ਜਿਹਾ। ਹਾਂਜੀ। ਤੇ ਜਦੋਂ ਮੈਂ ਅਜੇ ਆਇਆ ਸੀ ਸਾਲ 2 ਸਾਲ ਬਾਅਦ ਇੱਥੇ, ਤੇ ਲੋਗਨ ਗੁਰਦੁਆਰੇ ਲਈ ਪੈਸੇ ਇਕੱਠੇ ਕਰਕੇ ਉਦੋਂ ਤੇ ਗੁਰਦੁਆਰਾ ਸਾਹਿਬ ਬਣਾਇਆ। ਉਹ ਥੋੜੇ ਸਾਲਾਂ ਬਾਅਦ 5-10 ਸਾਲ ਲੰਘੇ, ਉਹ ਫਿਰ ਕਸ਼ਮ ਥੋੜੀ ਜਿਹੀ ਹੋ ਹੀ ਜਾਂਦੀ ਵਿੱਚ। ਤੇ ਉਹਦੇ ਵਿੱਚ ਫਿਰ ਮੈਂ ਇਨਵੋਲਵ ਹੋਇਆ ਫਿਰ, ਕਿਉਂਕਿ ਇੱਕ ਗਰੁੱਪ ਸੀ ਵੀ ਇੱਕ ਵੀਕਐਂਡ ਖੋਲਣਾ ਤੇ ਦੂਸਰੇ ਗਰੁੱਪ ਨੇ ਦੂਸਰੇ ਵੀਕਐਂਡ ਖੋਲਣਾ। ਇੱਥੇ ਵੀ ਗਰੁੱਪਸ ਹਾਂਜੀ। ਤੁਹਾਡੀ ਕਮਿਊਨਿਟੀ ਦੇ ਵਿੱਚ ਮੋਟਿਵ ਨਹੀਂ ਤੁਸੀਂ ਲੈ ਕੇ ਚੱਲੇ ਕਿ ਸਾਡੀ ਕਮਿਊਨਿਟੀ ਦਾ ਮੋਟਿਵ ਇਹ ਹੋਣਾ ਚਾਹੀਦਾ? ਮੋਟਿਵ ਤਾਂ ਸੀਗਾ ਜੀ। ਮੋਟਿਵ ਇੱਕ ਬੰਦੇ ਦਾ ਜਾਂ 2 ਬੰਦਿਆਂ ਦਾ ਮੋਟਿਵ ਨਹੀਂ ਚੱਲਦਾ, ਕਿਉਂਕਿ ਜਿਹੜੇ ਕੱਟੜਪੁਣਾ ਕਿਸੇ ਚੀਜ਼ 'ਚ ਵੀ ਆ ਉਹ ਹਮੇਸ਼ਾ ਤੰਗ ਕਰ ਸਕਦਾ ਬੰਦੇ ਨੂੰ। ਪੰਜਾਬੀ ਵੈਸੇ ਜਾਣੇ ਜਾਂਦੇ ਆ ਧੜੇਬਾਜ਼ੀ ਲਈ, ਪਰ ਬਾਹਰਲੇ ਮੁਲਕ ਵਿੱਚ ਆ ਕੇ ਛੱਡਣੇ ਚਾਹੀਦੇ ਨੇ। ਨਹੀਂ ਫੇਰ ਵੀ ਪਰਮਾਤਮਾ ਦਾ ਬੜਾ ਸ਼ੁਕਰ ਹੈ ਜੀ, ਧੜੱਲੇਬਾਜ਼ੀ ਤੋਂ ਵੀ ਫੇਰ ਵੀ ਭਾਵੇਂ ਧੜੱਲੇਬਾਜ਼ੀ ਸੀਗੀ, ਪਰ ਫੇਰ ਅਸੀਂ ਕਿਸੇ ਦਾ ਨੁਕਸਾਨ ਨਹੀਂ ਹੋਇਆ, ਲੜਾਈ ਝਗੜਾ ਨਹੀਂ ਹੋਇਆ, ਕਿਸੇ ਦਾ ਕਤਲ ਨਹੀਂ ਹੋਇਆ, ਕਿਸੇ ਦਾ ਹੋਣਾ ਮੁਲਕਾਂ 'ਚ ਦੇਖਦੇ ਅਸੀਂ ਬੜਾ ਨੁਕਸਾਨ ਹੋਇਆ। ਤੇ ਇਸ ਕਰਕੇ ਇਹ ਸੀ ਵੀ ਚਲੋ ਹੁਣ ਤੁਸੀਂ ਗੋ ਟੂ ਦ ਕੋਰਟ ਤੇ ਇਹ ਡਿਸੀਜਨ ਲੈ ਕੇ ਇਲੈਕਸ਼ਨ ਕਰਵਾ ਕੇ ਅਸੀਂ ਬੜੇ ਲੱਕੀ ਸੀ ਜੀ, ਅਸੀਂ ਥੋੜ੍ਹੀਆਂ ਜਿਹੀਆਂ ਵੋਟਾਂ ਤੇ ਹਾਰ ਗਏ। ਹਾਰ ਗਏ ਸੀਗੇ। ਦੇਖੋ ਜਦੋਂ ਪ੍ਰਮਾਤਮਾ ਕਿਸੇ ਦੇ ਲੱਤ ਮਾਰਦਾ ਨਾ, ਉਹ ਕਿਸੇ ਹਿਸਾਬ ਨਾਲ ਯੂਜ਼ ਕਰਨੀ ਚਾਹੀਦੀ ਆ। ਉਹ ਫਿਰ ਜਿਹੜਾ ਆਪਣਾ ਸਾਥ ਹੈ ਨਾ, ਇੱਕਦਮ ਉਹ ਵੇਕਅਪ ਕੋਲ ਹੋ ਜਾਂਦੀ ਆ। ਉਹ ਵੇਕਅਪ ਕੋਲ ਸੀਗੀ। ਉਸ ਤੋਂ ਬੜਾ ਕਮਿਊਨਿਟੀ ਨੇ ਬੜੀ ਹਿੰਮਤ ਕੀਤੀ ਆ, ਇਹ ਸਾਰਿਆਂ ਨੇ ਇਕੱਠੇ ਹੋ ਕੇ। ਨਹੀਂ ਫਿਰ ਇੰਡੋਜ਼ ਸੰਸਥਾ ਲਈ ਤੁਸੀਂ ਦੇਖੀ ਹੋਣੀ ਆ, ਫਿਰ 10 ਦਿਨਾਂ ਦੇ ਵਿੱਚ ਇਹਦੀ ਹਿੰਮਤ ਕਰਕੇ ਉਹ ਜਗ੍ਹਾ ਲਈ, ਤੇ ਬੜਾ ਸਹਿਯੋਗ ਇਹਨਾਂ ਸਾਰਿਆਂ ਦਾ ਰਿਹਾ। ਦੇਖੋ ਜੀ ਜਿੱਦਾਂ ਕਮਿਊਨਿਟੀ ਵੱਧਦੀ ਹੈ, ਗੁਰਦੁਆਰਾ ਸਾਹਿਬ ਵੀ ਵਧਣੇ ਆ, ਨੈਚੁਰਲੀ ਆ। ਹੁਣ ਇਸ ਵੇਲੇ ਸਾਡੇ ਕੋਲ 1 ਗੁਰਦੁਆਰਾ ਹੈ, ਸਾਡੇ ਕੋਲ ਮੇਰੇ ਖਿਆਲ 5 ਗੁਰਦੁਆਰੇ ਇੱਥੇ ਬ੍ਰਿਸਬਨ 'ਚ ਹੋਣੇ। ਹਾਂਜੀ, ਤੇ ਉਹ ਵੀ ਪਰਮਾਤਮਾ ਦੀ ਕਿਰਪਾ। ਤੇ ਸਾਡਾ ਸਿਰਫ ਇੱਕ ਮਕਸਦ ਸੀ, ਜਦੋਂ ਉੱਥੋਂ ਮੇਰਾ ਕਹਿਣ ਦਾ ਮਤਲਬ ਜਦੋਂ ਅਸੀਂ ਹਾਰ ਗਏ ਆ, ਫਿਰ ਇੱਥੇ ਤੁਸੀਂ ਗੁਰਦੁਆਰਾ ਸਾਹਿਬ ਤਾਂ ਇਹ ਕਹਿਣਾ ਵੀ ਜਿਹੜਾ ਕੰਮ ਹੈ ਤਾਂ ਆਪਾਂ ਕਰਨਾ ਹੀ ਕਰਨਾ ਸੀ। ਦੂਸਰਾ ਨਾਲ ਸੀ ਵੀ ਪੰਜਾਬੀ ਸਕੂਲ, ਜਿਹੜਾ ਜ਼ਰੂਰੀ ਹੈ ਬੱਚਿਆਂ ਨੂੰ ਪੜ੍ਹਾਉਣਾ, ਦੱਸਣਾ ਉਹਨਾਂ ਨੂੰ, ਜੋ ਕਿ ਸਾਡੇ ਵਿੱਚ ਕੁਛ ਊਣਤਾਈ ਸੀ। ਤੀਸਰੀ ਚੀਜ਼ ਸੀ ਸਾਡੇ ਕੋਲ ਪੰਜਾਬੀ ਦੀ ਲਾਇਬ੍ਰੇਰੀ, ਜਿਹੜੀ ਉਸ ਲੈਵਲ ਤੇ ਕੋਈ ਨਹੀਂ ਸੀ। ਹੁਣ ਇਸ ਵੇਲੇ ਸਭ ਤੋਂ ਵੱਡੀ ਲਾਇਬ੍ਰੇਰੀ ਆਸਟ੍ਰੇਲੀਆ ਦੇ ਵਿੱਚ ਮੇਰਾ ਖਿਆਲ ਇੰਡੋਜ਼ ਦੇ ਵਿੱਚ ਹੋਣੀ ਆ। ਤੇ ਸਾਡੇ ਬੜੇ ਦੋਸਤ ਆ ਜਿਹੜੀ ਓਵਰਸੀਜ਼ ਤੋਂ ਵੀ ਬੜੀਆਂ ਬੁੱਕਾਂ ਲੈ ਭੇਜੀਆਂ, ਇੱਥੋਂ ਵੀ ਸਾਰੀਆਂ ਇਕੱਠੀਆਂ ਕੀਤੀਆਂ। ਸੋ ਇਟਸ ਰੀਅਲੀ ਦੈਟਸ ਵੈਰੀ ਇੰਪੋਰਟੈਂਟ। ਪੰਜਾਬੀ ਲੈਂਗੁਏਜ। ਹਾਂਜੀ।
ਫਿਰ ਆਰਟ ਦੇ ਵਿੱਚ ਵੀ ਨਾਲ ਉਹਨਾਂ ਦੇ ਆਪਣੇ ਭਾਈ ਸਾਹਿਬ ਹੈਗੇ ਜਿਹੜੇ ਆਰਟ ਵੱਲ ਨੂੰ ਖਿਆਲ ਰੱਖਦੇ ਆ, ਥੋੜਾ ਜਿਹਾ ਉਹਨਾਂ ਨੂੰ ਇਸ ਪਾਸੇ ਵੀ ਹੋਵੇ, ਕਲਚਰ ਹੋਵੇ। ਫਿਰ ਅਸੀਂ ਇਹ ਵੀ ਨਾਲ ਸੀ ਉਸ ਵੇਲੇ ਵਿਊ ਇਹ ਸੀ ਸਾਡਾ ਵੀ ਨਾਲ ਇਹਦੇ ਵਿੱਚ ਗਾਰਡਨਿੰਗ ਵੀ ਥੋੜੀ ਹੋਵੇ, ਲੋਕੀ ਉੱਥੇ ਜਾ ਕੇ ਆਪਣੇ ਜਿਹੜੇ ਬਜ਼ੁਰਗ 5-7-10-20 ਬੈਠੇ ਆ ਉਹ ਭਾਵੇਂ ਮਿਰਚਾਂ ਕਰੇਲੇ ਜੋ ਮਰਜ਼ੀ ਲਾਉਣ ਇੱਥੇ, ਹਾਂਜੀ ਬਿਜ਼ੀ ਰਹਿਣ। ਤੇ ਫਿਰ ਸਪੋਰਟਸ ਦਾ ਸੀ, ਸਪੋਰਟਸ ਤਾਂ ਇਦਾਂ ਦੀ ਜਿਹੜੀ ਆ ਹੈਲਥੀ ਬੋਡੀ ਕੈਨ ਕੀਪ ਹੈਲਥੀ ਮਾਈਂਡ, ਵੀ ਇਹ ਤਾਂ ਜ਼ਰੂਰੀ ਆ। ਤੇ ਉਹ ਇਸ ਪਾਸੇ ਨੂੰ ਵੀ ਤੋਰਿਆ ਵੀ ਚਲੋ ਇਹਨਾਂ ਦੀ ਵੀ ਥੋੜੀ ਹੈਲਪ ਹੋਵੇ ਜੇ ਕਿੱਦਾਂ ਵੀ ਆ। ਤੋ ਇਹ ਸਾਡੇ ਮੋਟਿਵ ਸੀ ਤੇ ਇਸ ਤੋਂ ਸ਼ੁਰੂ ਕੀਤਾ ਤੇ ਬੜੀ ਕਿਰਪਾ ਹੋਈ ਪਰਮਾਤਮਾ ਦੀ, ਬੜਾ ਫਸਟ ਕਲਾਸ ਕੰਮ ਚੱਲ ਰਿਹਾ ਜੀ। ਵੈਰੀ ਨਾਈਸ, ਬਹੁਤ ਚੰਗਾ ਲੱਗਿਆ ਜੀ। ਹੋਰ ਕੁਝ ਦੱਸੋ ਆਪਣੀ ਜ਼ਿੰਦਗੀ ਬਾਰੇ, ਕਿਉਂਕਿ ਸਾਡੇ ਪ੍ਰੋਗਰਾਮ ਦਾ ਟਾਈਮ ਨਾ ਬਹੁਤ ਥੋੜਾ ਰਹਿ ਗਿਆ। ਮੈਨੂੰ ਪਤਾ ਤੁਹਾਡੇ ਕੋਲ ਗੱਲਾਂ ਬਹੁਤ ਹੈ ਪਰ ਟਾਈਮ ਲਿਮਿਟਡ ਹੈ ਸਾਡੇ ਕੋਲ। ਜ਼ਿੰਦਗੀ ਬਾਰੇ ਜੀ ਇਹੀ ਦੱਸ ਸਕਦੇ ਆ ਵੀ ਲਾਈਫ ਇਜ਼ ਟੂ ਸ਼ੋਰਟ, ਇਹ ਤਾਂ ਸਾਰਿਆਂ ਨੂੰ ਪਤਾ ਜੀ, ਵੈਰੀ ਫਾਸਟ। ਪਰ ਜਿਹੜਾ ਨਾ ਮੋਟਿਵ ਦੇ ਵਿੱਚ ਆ ਉਹ ਕਹਿਣ ਨੂੰ ਆਪਣਾ ਹੁਣ ਮੈਨੂੰ ਚੇਤਾ ਨਹੀਂ ਆਉਂਦਾ, 100 ਸਾਲ ਜੀਣ ਨਾਲੋਂ ਥੋੜਾ ਘੱਟ ਜੀ ਲੈਣਾ ਚੰਗਾ, ਪਰ ਜੀਓ ਮਜ਼ੇ ਨਾਲ। ਜੀ ਜ਼ਿੰਦਗੀ ਕੱਟੋ ਨਾ, ਜੀਓ ਨੂੰ ਹਰ ਵੇਲੇ, ਭਾਵੇਂ ਤੁਸੀਂ ਕਿਸੇ ਵੀ ਲਾਈਫ ਸਟਾਈਲ ਆ। ਹਾਂਜੀ, ਲਾਈਫ ਇਜ਼ ਅਬਾਊਟ ਦ ਲਾਈਫ ਸਟਾਈਲ, ਬਿਲਕੁਲ। what lifestyle you want to live। ਹਾਂਜੀ, ਉਹ ਜਿਹੜੀ ਜੇ ਤੁਹਾਡੀ ਵਿਜ਼ਨ ਹੈ ਨਾ ਉੱਥੇ ਜੇ ਤੁਸੀਂ ਡਿਟਰਮਾਈਨਡ ਹੈ ਇਸ ਕੰਮ ਲਈ, you can rest assured you will get that। ਹਾਂਜੀ ਸ਼ੋਰ। ਜੇ ਤੁਸੀਂ ਕੋਈ ਵੀ ਚੀਜ਼ ਲੈਣੀ ਹੈ ਆਪਣੀ ਜ਼ਿੰਦਗੀ 'ਚ, ਤੁਸੀਂ ਉਹਦੀ ਪਿਕਚਰ ਲਾ ਲਓ ਆਪਣੇ ਰੂਮ 'ਚ, ਉਹਦੇ ਵੱਲ ਦੇਖੋ 2-4 ਦਿਨ 5 ਦਿਨ, ਤੁਸੀਂ ਆਪਣੇ ਆਪ ਹੀ ਪਰਮਾਤਮਾ ਵਿਦ ਬਣਾ ਦਊਗਾ। ਮੋਟੀਵੇਸ਼ਨ ਵੀ ਮਿਲਦੀ ਹੈ, ਵਿਦ ਵੀ ਬਣਾਊਗਾ ਪਰਮਾਤਮਾ। ਬਿਲਕੁਲ, ਉਹ ਵਿਦ ਉਦੋਂ ਹੀ ਬਣਦੀ ਹੈ ਜਦੋਂ ਤੁਸੀਂ ਇਸ ਪਾਸੇ ਸੋਚਦੇ ਆ। ਹਾਂਜੀ ਇਹ ਤਾਂ ਹੈ। ਸੋ ਸਭ ਤੋਂ ਹੋਣਾ ਬਹੁਤ ਜ਼ਰੂਰੀ ਆ। ਹਾਂ ਇਹ ਬਹੁਤ ਜ਼ਰੂਰੀ ਆ। ਸੋ ਸਾਡੀ ਜਿਹੜੀ ਕਮਿਊਨਿਟੀ ਆ, ਅਸੀਂ ਪੈਸ਼ਨੇਟ ਹੋਰ ਕੰਮਾਂ ਨੂੰ ਵੀ ਬਹੁਤ ਹੈਗੇ ਆ, ਪਰ ਇਹ ਸਾਰਿਆਂ ਨੂੰ ਮੇਰਾ ਤਾਂ ਇਹ ਮੈਸੇਜ ਹੈ ਵੀ ਜੋ ਵੀ ਕੰਮ ਕਰਨਾ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰਾਂ ਨੂੰ ਪੈਸ਼ਨੇਟ ਹੋ ਕੇ ਕੰਮ ਕਰੋ। ਹਾਂਜੀ, ਤੁਹਾਡੇ ਤੋਂ ਵੀ ਮੈਂ ਥੋੜਾ ਜਿਹਾ, ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਤੁਹਾਡਾ ਵੀ ਬਹੁਤ ਰੋਲ ਹੈ। ਮੇਰਾ ਮੈਸੇਜ ਇਹੀ ਆ ਵੀ ਲਾਈਫ ਇਜ਼ ਸ਼ੋਰਟ। ਕਿੱਦਾਂ ਇਹਨਾਂ ਦੇ ਇੱਕਦਮ ਹੀ ਸਾਡੀ ਜ਼ਿੰਦਗੀ ਬਦਲ ਗਈ ਸੀ ਇੱਕ ਰਾਤ ਦੇ ਵਿੱਚ ਹੀ। ਸ਼ਾਮ ਨੂੰ ਕਿਤੇ ਨਾ ਟੈਸਟ ਆਇਆ, ਰਿਜ਼ਲਟ ਆਇਆ, ਤਾਂ ਫਿਰ ਇੰਨੀ ਸ਼ੌਕਿੰਗ ਨਿਊਜ਼ ਸੀਗੀ, ਕਦੀ ਇਮੈਜਿਨ ਹੀ ਨਹੀਂ ਕਰ ਸਕਦੇ ਸੀਗੇ, ਹੈ ਨਾ ਜੀ। ਤਾਂ ਫਿਰ ਇਸ ਟਾਈਮ ਤੇ ਅਸੀਂ ਨੰਗੇ ਇਸ ਟਾਈਮ ਦੇ ਵਿੱਚ ਨਿਆਣੇ ਵੀ ਮੈਨੂੰ ਕਹਿਣ, ਮੰਮ ਇਦਾਂ ਲੱਗਦਾ ਕਿ ਡ੍ਰੀਮ ਬੈਡ ਡ੍ਰੀਮ ਹੁੰਦਾ। ਮੈਨੂੰ ਲੱਗਦਾ ਨਹੀਂ ਕਿ ਡੈਡ ਸਿੱਖੋ, ਕਿਸੇ ਕਦੀ ਸਿੱਖੋ ਹੀ ਨਹੀਂ ਸੀਗੇ, ਹੈ ਨਾ। ਮੇਰੇ ਘਰ 'ਚ ਪੈਨਾਡੋਲ ਦੀ ਗੋਲੀ ਨਹੀਂ ਸੀ ਲੱਭਦੀ ਹੁੰਦੀ ਇੱਥੇ ਜੀ, ਕਦੀ ਕਿਤੇ ਬਿਮਾਰ ਨਹੀਂ ਹੋਏ ਸੀ, ਹੈ ਨਾ। ਨੈਵਰ ਹੈਡ ਅ ਹੈਡੇਕ। ਵੈਰੀ ਨਾਈਸ। ਤਾਂ ਫਿਰ ਪਤਾ ਲੱਗਦਾ ਲਾਈਫ ਸੱਚੀ ਬਹੁਤ ਸ਼ੋਰਟ ਆ, ਵੀ ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ। ਕਦੇ ਵੀ ਕੁਝ ਵੀ ਹੋ ਸਕਦਾ। ਬਹੁਤ ਥੈਂਕ ਯੂ ਜੀ ਤੁਹਾਡਾ ਦੋਨਾਂ ਦਾ, ਬਹੁਤ ਚੰਗਾ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ, ਥੈਂਕ ਯੂ।